ਅਸੀਂ ਅੱਜ ਤੱਕ ਬਗੈਰ ਵਜ਼ੂ ਜਿਮ ਨਹੀਂ ਗਏ ਤੇ ਅੱਲਾਹ ਤਾਲਾ ਨੇ ਮੈਨੂੰ ਫਿਰ ਮਿਸਟਰ ਲਾਹੌਰ ਵੀ ਬਣਾਇਆ, ਮਿਸਟਰ ਪੰਜਾਬ ਵੀ ਬਣਾਇਆ, ਮਿਸਟਰ ਰੇਲਵੇ ਪਾਕਿਸਤਾਨ ਗੋਲਡ ਵੀ ਕੀਤਾ, ਫਿਰ ਮੈਨੂੰ ਮਿਸਟਰ ਪੰਜਾਬ ਮਸਲਮੇਨੀਆ ਉਹਦਾ ਮੈਂ ਪੰਜਾਬ ਦਾ ਵਿਨ ਕੀਤਾ। ਅੱਛਾ ਸਰ ਭਾਈ, ਇੱਕ ਨੌਜਵਾਨ ਲੜਕਿਆਂ ਵਾਸਤੇ ਜਿਹੜੀ ਅੱਜ ਸਾਡੇ ਯੂਥ ਨੇ ਉਹਨਾਂ ਨੂੰ ਇਹ ਦੱਸੋ ਕਿਹੜੇ ਟਾਈਮ ਸੌਣਾ ਚਾਹੀਦਾ? ਹੁਣ ਤੁਹਾਨੂੰ ਪਤਾ ਡਾਇਬਟੀਜ਼ ਸ਼ੂਗਰ ਦਾ ਮਰੀਜ਼ ਬੰਦਾ ਕਿੱਥੋਂ ਬਣਦਾ ਹੈ? ਜਦੋਂ ਘੱਟ ਸੌਂਦਾ। ਕਹਿੰਦਾ ਕਿ ਵਕਤ ਪੁਰਾਣਾ ਚੰਗਾ ਸੀ, ਭਾਵੇਂ ਸਿਰ ਕੁੜੀ ਦਾ ਨੰਗਾ ਸੀ, ਨਾ ਰੇਪ ਕਦੇ ਵੀ ਹੁੰਦੇ ਸੀ, ਇਕੱਠੇ ਖੇਡਦੇ ਕੁੜੀਆਂ ਮੁੰਡੇ ਸੀ। ਹੁਣ ਮਾਪਿਓ ਨੂੰ ਟੁੱਟ ਪੈਂਦੇ ਨੇ ਤੱਤੇ ਬੜੇ ਹੀ ਖੂਨ। ਦੁਨੀਆ ਪਾਗਲ ਕਰਤੀ ਇਸ 5 ਇੰਚ ਦੇ ਫੋਨ ਨੇ। ਇਹਦੇ ਵਾਲਿਦਾਂ ਦਾ ਕੰਮ ਬਣਦਾ ਨਾ ਬੱਚੇ ਨੂੰ ਭੇਜਣਾ। ਜਿਮ ਵਿੱਚ ਬੱਚਾ ਆਇਆ ਗੇਮ ਕਰਨ ਵਾਸਤੇ, ਮਾਂ ਪਿਓ ਪੈਸੇ ਨਹੀਂ ਦਿੰਦੇ ਡਾਈਟ ਲੈਣ ਵਾਸਤੇ, ਖਾਣ ਪੀਣ ਵਾਸਤੇ। ਦੂਜੀ ਉਹਨਾਂ ਕੋਲ ਯਾਸ਼ੀਆਂ ਸਾਰੀਆਂ ਗੱਡੀਆਂ ਉਹਨਾਂ ਕੋਲ ਹੋਈਆਂ ਨੇ, ਬਾਈਕਾਂ ਉਹਨਾਂ ਕੋਲ ਹੋਈਆਂ ਨੇ। ਬੰਦੇ ਦਾ ਜਿਹੜਾ ਜਿਸਮ ਹੈ ਇਹ ਖੁਦਾ ਦੀ ਬਹੁਤ ਵੱਡੀ ਨਿਮਤ ਹੈ। ਅਗਰ ਤੁਸੀਂ ਇਸ ਨਿਮਤ ਦੀ ਕਦਰ ਕਰਦੇ ਹੋ ਤੇ ਤੁਸੀਂ ਬਹੁਤ ਅੱਗੇ ਨਿਕਲ ਜਾਂਦੇ ਹੋ। ਅਗਰ ਇਨਸਾਨ ਫਿੱਟ ਹੈ ਨਾ, ਉਹਦਾ ਚਿੜਚਿੜਾਪਨ ਨਹੀਂ ਹੁੰਦਾ, ਉਹਦੇ ਫੈਸਲੇ ਬੜੇ ਅੱਛੇ ਹੁੰਦੇ ਨੇ। ਇਹ ਗੱਲਾਂ ਜਿੰਨੀਆਂ ਵੀ ਮੈਂ ਕੀਤੀਆਂ ਨਾ, ਇਹ ਮੇਰੇ ਵੱਡਿਆਂ ਨੇ ਮੈਨੂੰ ਦੱਸਿਆ ਸਰ। ਮੈਂ ਉਹ ਬੰਦਾ ਵਾਂ ਕਿ ਜਿੰਨੇ ਬੜੀ ਮੁਸ਼ਕਿਲ ਨਾਲ ਤਿਆਰੀਆਂ ਕੀਤੀਆਂ ਹੋਈਆਂ। ਤੁਸੀਂ ਕਹਿੰਦੇ ਨਾ ਸਾਡੇ ਕੋਲ ਪੈਸੇ ਨਹੀਂ, ਉਹ ਮੇਰੇ ਕੋਲ ਵੀ ਪੈਸੇ ਨਹੀਂ ਸਰ। ਅਸਲਾਮੁਅਲੈਕੁਮ, ਮੈਂ ਤੁਹਾਡਾ ਆਪਣਾ ਵਕਾਰ ਭਿੰਡਰ ਤੇ ਤੁਸੀਂ ਦੇਖ ਰਹੇ ਹੋ ਮੇਰਾ ਪ੍ਰੋਗਰਾਮ ਦੀ ਵਕਾਰ ਭਿੰਡਰ ਸ਼ੋ। ਅੱਜ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਕਿ ਬੰਦੇ ਦਾ ਜਿਹੜਾ ਜਿਸਮ ਹੈ ਇਹ ਖੁਦਾ ਦੀ ਬਹੁਤ ਵੱਡੀ ਨਿਮਤ ਹੈ। ਅਗਰ ਤੁਸੀਂ ਇਸ ਨਿਮਤ ਦੀ ਕਦਰ ਕਰਦੇ ਹੋ ਤੇ ਤੁਸੀਂ ਬਹੁਤ ਅੱਗੇ ਨਿਕਲ ਜਾਂਦੇ ਹੋ। ਤੇ ਅੱਲਾਹ ਪਾਕ ਦਾ ਇੱਕ ਅਸੂਲ ਹੈ, ਜੇ ਤੁਸੀਂ ਅੱਲਾਹ ਦੀ ਨਿਮਤ ਦੀ ਕਦਰ ਨਹੀਂ ਕਰਦੇ ਤੇ ਅੱਲਾਹ ਪਾਕ ਉਸ ਨਿਮਤ ਚੋਂ ਬਰਕਤ ਉਠਾ ਲੈਂਦਾ। ਤੇ ਬੰਦੇ ਦਾ ਜਿਹੜਾ ਜਿਸਮ ਹੈ ਇਹਨੂੰ ਸਹੀ ਕਰਨ ਵਾਸਤੇ ਬਹੁਤ ਮਿਹਨਤਾਂ ਕਰਨੀਆਂ ਪੈਂਦੀਆਂ, ਬੜੇ ਬੜੇ ਪਾਪੜ ਵੇਲਣੇ ਪੈਂਦੇ ਨੇ। ਤੇ ਅੱਜ ਸਾਡੇ ਨਾਲ ਨੇ ਭਾਈ ਆਸਫ ਗੁੱਜਰ। ਅਸੀਂ ਇਹਨਾਂ ਨਾਲ ਗੱਲ ਕਰਕੇ ਇਹਨਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਕਿੰਨੇ ਕੁ ਪਾਪੜ ਵੇਲੇ ਨੇ ਤੇ ਕਿੱਥੇ ਵੇਚੇ ਨੇ। ਕੀ ਹਾਲ ਹੈ ਭਾਈ, ਠੀਕ ਹੋ? ਅੱਲਾਹ ਦਾ ਕਰਮ, ਤੁਸੀਂ ਸੁਣਾਓ ਠੀਕ ਹੋ? ਹੋਰ ਸਿਹਤ ਵੀ ਠੀਕ ਹੈ? ਅੱਲਾਹ ਦਾ ਕਰਮ, ਫਜ਼ਲ ਅੱਲਾਹ ਤਾਲਾ ਦਾ। ਅੱਛਾ ਆਸਫ ਭਾਈ, ਇੱਕ ਗੱਲ ਸਹੀ ਦੱਸਣਾ। ਜੀ ਜੀ ਇਹ ਬੋਡੀ ਬਿਲਡਰ ਬਣੀ ਮਾਸ਼ਾਅੱਲਾ, ਡੋਲੇ ਸ਼ੋਲੇ ਤੁਹਾਡੇ। ਜੀ ਜੀ। ਇਹ ਕਟਿਆਂ ਦਾ ਹੱਕ ਹੈ ਜਾਂ ਆਪਣਾ ਹੱਕ ਹੈ? ਇਹ ਆਪਣਾ ਹੱਕ। ਅੱਛਾ, ਮਤਲਬ ਆਪਣੇ ਹਿੱਸੇ ਦਾ ਹੀ ਦੁੱਧ ਪੀਂਦਾ ਜੀ। ਅੱਛਾ ਆਸਫ ਭਾਈ, ਤੁਸੀਂ ਸਾਨੂੰ ਇਹ ਦੱਸ ਦਿਓ ਕਿ ਤੁਹਾਡੇ ਡੋਲੇ ਦਾ ਸਾਈਜ਼ ਕੀ ਹੈ, ਚੈਸਟ ਦਾ ਸਾਈਜ਼ ਕੀ ਹੈ, ਸ਼ੋਲਡਰ ਦਾ ਸਾਈਜ਼ ਕੀ ਹੈ? ਸ਼ੇਰਵਾਨੀ ਨਹੀਂ ਸਵਾਣੀ, ਬਸ ਲੋਕਾਂ ਨੂੰ ਦੱਸਣਾ ਹੈ ਕਿ ਤਾਂ ਕਿ ਹੋ ਸਕਦਾ ਤੁਹਾਡੀ ਗੱਲ ਤੋਂ ਮੁਤਾਸਰ ਹੋ ਕੇ ਕੋਈ ਬੋਡੀ ਬਿਲਡਰ ਬਣ ਜਾਏ। ਮੈਂ ਅੱਜ ਤੱਕ ਨਾ ਕਦੀ ਵੀ ਆਪਣਾ ਸਾਈਜ਼ ਨਹੀਂ ਨਾਪਿਆ, ਨਾ ਬਾਈਸੈਪ ਨੂੰ ਦੇਖਿਆ, ਨਾ ਮੈਂ ਚੈਸਟ ਨੂੰ ਦੇਖਿਆ, ਨਾ ਮੈਂ ਵਿੰਗਸ ਨੂੰ ਦੇਖਿਆ। ਮੈਂ ਸਿਰਫ ਐਕਸਰਸਾਈਜ਼ ਕੀਤੀ ਹੈ ਤੇ ਆਪਣੀ ਡਾਈਟ ਤੋਂ ਫੋਲੋ ਕੀਤਾ ਹੈ। ਮਸਲਨ ਕਿ ਮੈਂ ਬਹੁਤ ਕਮਜ਼ੋਰ ਸਾਂ। ਮੇਰੀ ਕੋਈ ਏਜ ਹੋਏਗੀ 14 ਜਾਂ 15 ਸਾਲ ਜਦੋਂ ਮੈਂ ਸ਼ੁਰੂ ਕੀਤੀ ਐਕਸਰਸਾਈਜ਼ ਸਟਾਰਟ ਕਰਨੀ। ਮੇਰਾ 43 ਜਾਂ 44 weight ਸੀ। ਉਹ ਮਹੱਲੇ ਗਲੀ ਦੇ ਮੁੰਡੇ ਹੁੰਦੇ ਨਾ, ਲੋਕਾਂ ਦਾ ਮਜ਼ਾਕ ਉਡਾਉਂਦੇ ਨੇ ਕਿ ਯਾਰ ਇਹ ਕੀ ਹੈ ਕੀ ਨਹੀਂ ਹੈ। ਮੈਂ ਉੰਝਦਾ ਸਾਂ, ਲੇਕਿਨ ਮੈਂ ਬੜੀ ਮਿਹਨਤ ਕੀਤੀ ਹੈ, ਆਪਣੇ ਉਸਤਾਦਾਂ ਦੀ ਬੜੀ ਇੱਜ਼ਤ ਕੀਤੀ ਹੈ ਤੇ ਅੱਲਾਹ ਤਾਲਾ ਨੇ ਮੈਨੂੰ ਫਿਰ ਮਿਸਟਰ ਲਾਹੌਰ ਵੀ ਬਣਾਇਆ, ਮਿਸਟਰ ਪੰਜਾਬ ਵੀ ਬਣਾਇਆ, ਮਿਸਟਰ ਰੇਲਵੇ ਪਾਕਿਸਤਾਨ ਗੋਲਡ ਵੀ ਕੀਤਾ। ਫਿਰ ਮੈਨੂੰ ਮਿਸਟਰ ਪੰਜਾਬ ਮਸਲਮੇਨੀਆ, ਇੱਕ ਸਾਡਾ ਇਵੈਂਟ ਹੁੰਦਾ ਪਾਕਿਸਤਾਨ ਦੇ ਵਿੱਚ ਬਾਹਰ ਦਾ ਮਸਲਮੇਨੀਆ, ਉਹਦਾ ਮੈਂ ਪੰਜਾਬ ਦਾ ਵਿਨ ਕੀਤਾ ਟਾਈਟਲ। ਮੈਂ 2017 ਚ ਜਿੱਤਿਆ। ਫਿਰ ਉਸ ਤੋਂ ਬਾਅਦ ਮੈਂ 2017 ਚ ਮਸਲਮੇਨੀਆ ਵੀ ਜਿੱਤਿਆ ਤੇ ਅੱਲਾਹ ਤਾਲਾ ਨੇ ਮੈਨੂੰ ਬਹੁਤ ਜ਼ਿਆਦਾ ਇੱਜ਼ਤ ਦਿੱਤੀ ਹੈ। ਲੇਕਿਨ ਮੇਰਾ ਲੋਕਾਂ ਅੱਜ ਕੱਲ੍ਹ ਮੈਂ ਲੋਕਾਂ ਨੂੰ ਵੇਖਣਾ ਨਾ, ਲੋਕੀ ਕੁਝ ਖਾਂਦੇ ਹੀ ਨਹੀਂ ਹੈ, ਸਭ ਕੁਝ ਬਾਜ਼ਾਰ ਹੀ ਖਾ ਰਹੇ ਨੇ। ਕੋਈ ਤਾਕਤ ਨਹੀਂ ਲੋਕਾਂ ਦੇ ਵਿੱਚ। ਲੋਕੀ ਜਿਮ ਹੀ ਚਾਹੁੰਦੇ ਨੇ, ਉਹਨਾਂ ਕੋਲ ਵਜ਼ਨ ਨਹੀਂ ਲੱਗਦਾ, ਜ਼ਰਾ ਜਿਹਾ ਵਜ਼ਨ ਨਹੀਂ ਲੱਗਦਾ। ਖਾਣ ਦਾ ਕਹਿ ਦੋ ਉਹਨਾਂ ਨੂੰ ਖਾਇਆ ਨਹੀਂ ਜਾਂਦਾ, ਪੀਣ ਦਾ ਕਹਿ ਦੋ ਉਹਨਾਂ ਕੋਲ ਪੀਤਾ ਨਹੀਂ ਜਾਂਦਾ ਆ। ਬਸ ਥੋੜੀ ਖਜ਼ਾ ਖਾਂਦੇ ਨੇ। ਸਿਹਤਾਂ ਤਬਾਹ ਹੋ ਗਈਆਂ ਸਾਡੇ ਪਾਕਿਸਤਾਨ ਦੇ ਹਰ ਆਵਾਮ ਦੇ, ਹਰ ਬੰਦੇ ਦੀ। ਤੁਸੀਂ ਸਿਹਤਾਂ ਤਬਾਹ ਦੀ ਗੱਲ ਕੀਤੀ, ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਕਰਨੀ ਸੀ ਇਸ ਮੌਜੂ ਤੇ। ਸਾਡੇ ਪਾਕਿਸਤਾਨ ਦੇ ਵਿੱਚ ਲੋਕ ਨਸ਼ਾ ਜਿਹੜਾ ਹੈ ਬਹੁਤ ਆਮ ਹੋ ਗਿਆ। ਬੰਦੇ ਮੋਬਾਈਲ ਤੇ ਲੱਗੇ ਨੇ, ਪਿਓ ਸਾਹਮਣੇ ਬੈਠਾ ਹੈ, ਪਤਾ ਨਹੀਂ ਮੋਬਾਈਲ ਤੇ ਲੱਗਾ ਹੈ, ਕੋਈ ਫਿਕਰ ਨਹੀਂ। ਤੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੇ ਯੂਥ ਨਸ਼ੇ ਕਰਦੀ ਹੈ? ਸਾਡੇ ਟਾਈਮ ਤੇ ਕੀ ਸੀ, ਸਾਡੇ ਵਾਲਿਦਾਂ ਜਿਹੜੇ ਸੀ ਨਾ, ਵਾਲਦ ਉਹ ਕਹਿੰਦੇ ਜਾ ਯਾਰ ਪਹਿਲਵਾਨੀ ਕਰ, ਜਾ ਕੇ ਜ਼ੋਰ ਸ਼ੋਰ ਲਾ, ਕੀ ਕਰਨਾ ਪਿਆ ਤੂੰ, ਕੀ ਹਾਲਤ ਕੀ ਤੇਰੀ ਕੀ। ਸਾਡੇ ਟਾਈਮ ਤੇ ਇਹ ਸਿਸਟਮ ਨਹੀਂ ਸੀ। ਸਾਡੇ ਟਾਈਮ ਤੇ ਬੜੀ ਸਖਤੀ ਸੀ। ਮੋਬਾਈਲ ਫੜਨੇ ਦਾ ਨਾ ਪਿਓ ਅੱਖਾਂ ਕੱਢਦਾ ਸੀ। ਅੱਜ ਕੱਲ੍ਹ ਪਿਓ ਕੋਲ ਬੈਠਿਆ ਹੈ, ਔਲਾਦ ਨੂੰ ਕੁਝ ਕਹਿ ਨਹੀਂ ਰਿਹਾ। ਕੋਈ ਅੱਛੇ ਕੰਮ ਭੇਜੋ ਉਹਨੂੰ ਕਹਿ ਯਾਰ ਜਾ। ਅੱਜ ਤੋਂ ਜਿੰਨੇ ਵੀ ਸਾਡੇ ਵਾਲਿदैन ਨੇ ਵੱਡੇ, ਉਹਨਾਂ ਨੂੰ ਦੇਖ ਲਓ, ਕੋਈ ਕਬੱਡੀ ਖੇਡਦਾ ਹੋਏਗਾ, ਕੋਈ ਫੁੱਟਬਾਲਰ ਹੋਏਗਾ, ਕੋਈ ਪਹਿਲਵਾਨੀ ਕਰਦਾ ਹੈਗਾ, ਕੋਈ ਨਾ ਕੋਈ ਸਪੋਰਟਸ ਕਰਦਾ ਹੀ ਸੀ, ਗੇਮਾਂ ਖੇਡਦੇ ਸਨ। ਲੇਕਿਨ ਅੱਜ ਕੱਲ੍ਹ ਬੱਚਾ ਉੱਠਦਾ ਸਵੇਰੇ, ਉੱਠਦਾ ਕਿੰਨੇ ਵਜੇ? 12 ਵਜੇ ਤੇ ਉੱਠਦਾ। ਉਹਨੇ ਖਾਣਾ ਕੀ ਹੈ? ਇੱਕ ਉਹ ਬ੍ਰੈਡ ਫੜਦਾ ਹੈ ਤੇ ਉਹਦੇ ਤੇ ਮੱਖਣ ਲਾਉਂਦਾ ਹੈ। ਮੱਖਣ ਵੀ ਖਾਂਦਾ ਕਿ ਨਹੀਂ ਖਾਂਦਾ? ਦੁੱਧ ਉਹਨੇ ਪੀਣਾ ਨਹੀਂ, ਪੀਤਾ ਉਹਦੇ ਕੋਲ ਜਾਂਦਾ ਨਹੀਂ ਹੈ। ਮੱਖਣ ਵਾਲੀ ਗੱਲ ਹੀ ਮੁੱਕ ਗਈ, ਉਹ ਜੈਮ ਲਾ ਲੈਂਦਾ। ਹਾਂ, ਜੈਮ ਸੈਂਡਵਿਚ ਬਣਾਏ ਨੇ। ਦੂਸਰਾ ਮੋਬਾਈਲ 'ਚ ਵੜੇ ਰਹਿੰਦੇ ਨੇ। ਮੋਬਾਈਲ ਅਸੀਂ ਵੀ ਯੂਜ਼ ਕਰਨੇ ਆ, ਲੇਕਿਨ ਟਾਈਮ ਤੇ। ਅਸੀਂ ਆਪਣੀ ਸਿਹਤ, ਹੁਣ ਮੇਰੀ ਰੂਟੀਨ ਹੀ, ਮੈਂ ਸਵੇਰ ਉੱਠਣਾ, ਮੈਂ ਨਮਾਜ਼ ਪੜ੍ਹਨੀ ਹੈ ਤੇ ਮੈਂ ਜਾ ਕੇ ਜਿਮ ਕਰਨਾ ਹੈ। ਮੈਂ ਪਹਿਲੇ ਟ੍ਰੇਨਿੰਗ ਕਰਵਾਉਣੀ ਹੈ ਮੁੰਡਿਆਂ ਨੂੰ, ਉਹਨਾਂ ਨੂੰ ਗੇਮਾਂ ਸ਼ੇਮਾਂ ਕਰਵਾਉਣੀਆਂ। ਮਾਸ਼ਾਅੱਲਾ ਮੈਂ
ਕੋਈ 7 ਤੋਂ 8 ਟਾਈਟਲ ਮੇਰੇ ਕੋਲ ਆਏ ਨੇ। ਮਿਸਟਰ ਲਾਹੌਰ ਦੇ ਇਵੈਂਟ ਮੇਰੇ ਮੁੰਡੇ ਜਿੱਤੇ ਨੇ, ਮਿਸਟਰ ਪੰਜਾਬ ਜਿੱਤੇ ਨੇ, ਤੇ ਹੁਣ ਵੀ ਮੈਂ ਤਿਆਰੀ ਕਰਵਾ ਰਿਹਾ ਮਿਸਟਰ ਲਾਹੌਰ ਦੀ ਇਵੈਂਟ ਹੀ ਹੈ, ਅਗਲੇ ਹਫਤੇ ਇਵੈਂਟ ਹੈ ਵੇ ਸਾਊਥ ਏਸ਼ੀਆ ਯੂਨੀਵਰਸਿਟੀ 'ਚ। ਮੈਂ ਤੁਹਾਨੂੰ ਵੀ ਕਹਿਣਾ ਆ ਕੇ ਵੇਖਣਾ, ਮਾਸ਼ਾਅੱਲਾ ਉਹ 'ਚ ਬੜੇ ਬੜੇ ਤਗੜੇ ਮੁੰਡੇ ਆਏ ਹੁੰਦੇ ਨੇ, ਮਾਂ ਨੇ ਬੜੇ ਬੜੇ ਲਾਲ ਜੰਮੇ ਨੇ, ਬੜੇ ਬੜੇ ਸੋਹਣੇ ਮੁੰਡੇ ਆਏ ਨੇ ਜਿਨ੍ਹਾਂ ਨਾਲ ਜਾਨਾਂ ਸੰਭਾਲੀਆਂ। ਇਹਦੇ ਵਾਲਿਦਾਂ ਦਾ ਕੰਮ ਬਣਦਾ ਨਾ ਬੱਚੇ ਨੂੰ ਭੇਜਣਾ। ਹੁਣ ਮੈਂ ਕਦੀ ਕਦਾਰ ਇੰਝ ਵੀ ਵੇਖੇ ਨੇ ਕਿ ਜਿਮ ਵਿੱਚ ਬੱਚਾ ਆਇਆ ਗੇਮ ਕਰਨ ਵਾਸਤੇ, ਮਾਂ ਪਿਓ ਪੈਸੇ ਨਹੀਂ ਦਿੰਦੇ ਡਾਈਟ ਲੈਣ ਵਾਸਤੇ, ਖਾਣ ਪੀਣ ਵਾਸਤੇ। ਦੂਜੀ ਉਹਨਾਂ ਕੋਲ ਯਾਸ਼ੀਆਂ ਸਾਰੀਆਂ ਗੱਡੀਆਂ ਉਹਨਾਂ ਕੋਲ ਹੋਈਆਂ ਨੇ, ਬਾਈਕਾਂ ਉਹਨਾਂ ਕੋਲ ਹੋਈਆਂ ਨੇ, ਲੇਕਿਨ ਟਾਈਮ ਸਿਰ ਉਹਨਾਂ ਨੂੰ ਡਾਈਟ ਨਹੀਂ ਮਿਲਣੀ, ਖੁਰਾਕ ਨਹੀਂ ਮਿਲਣੀ ਖਾਣ ਵਾਸਤੇ ਜੋ ਉਹਨੂੰ ਖਾਣਾ ਚਾਹੀਦਾ। ਇੱਥੇ ਮੋਬਾਈਲ ਦੀ ਗੱਲ ਹੋ ਰਹੀ ਸੀ, ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਕਹਿੰਦਾ ਕਿ ਵਕਤ ਪੁਰਾਣਾ ਚੰਗਾ ਸੀ, ਭਾਵੇਂ ਸਿਰ ਕੁੜੀ ਦਾ ਨੰਗਾ ਸੀ, ਨਾ ਰੇਪ ਕਦੇ ਵੀ ਹੁੰਦੇ ਸੀ, ਇਕੱਠੇ ਖੇਡਦੇ ਕੁੜੀਆਂ ਮੁੰਡੇ ਸੀ। ਹੁਣ ਮਾਪਿਓ ਨੂੰ ਟੁੱਟ ਟੁੱਟ ਪੈਂਦੇ ਨੇ, ਤੱਤੇ ਬੜੇ ਹੀ ਖੂਨ ਨੇ, ਦੁਨੀਆ ਪਾਗਲ ਕਰਤੀ ਇਸ 5 ਇੰਚ ਦੇ ਫੋਨ ਨੇ। ਇੰਝ ਹੀ ਹੈ ਬਾਬਾ ਜੀ, ਬਿਲਕੁਲ ਬਿਲਕੁਲ ਇੰਝ ਹੀ ਹੈ। ਹਾਂਜੀ, ਅਸੀਂ ਮੋਬਾਈਲਾਂ ਤੇ ਲੱਗੇ ਰਹਿੰਦੇ ਆ, ਸਾਨੂੰ ਖਬਰ ਨਹੀਂ ਕਿ ਨਾਲ ਦੇ ਘਰ ਕੀ ਹੋ ਰਿਹਾ। ਉਹ ਅੱਜ ਕੱਲ ਦੀ ਨਸਲ ਜਿਹੜੀ ਗੇਮਾਂ 'ਚ ਇੰਝ ਡੁੱਬੀ ਗਈ ਹੈ, ਕੁਝ ਵੀ ਹੋ ਜਾਵੇ, ਅੱਗ ਵੀ ਲੱਗ ਗਈ ਤਾਂ ਉਹਨੂੰ ਪਤਾ ਨਹੀਂ ਆ, ਉਹਨੂੰ ਕੋਈ ਮਾਂ ਬਾਪ ਆਵਾਜ਼ਾਂ ਮਾਰਦੇ ਮੈਨੇ ਕੋਈ ਚੱਕਰ ਨਹੀਂ ਆ। ਹਾਲਾਂਕਿ ਸਾਨੂੰ ਕਿਹਾ ਗਿਆ ਕਿ ਨਮਾਜ਼ ਪੜ੍ਹਦੇ ਵੀ ਮਾਂ ਆਵਾਜ਼ ਦੇਵੇ ਨਾ ਤੇ ਨਮਾਜ਼ ਤੋੜ ਦਿਓ, ਲੇਕਿਨ ਇੱਥੇ ਕੀ ਆ, ਕਹਿ ਕੇ ਮਾਂ ਥੱਕ ਜਾਂਦੀ ਹੈ ਤੇ ਕੋਈ ਚੱਕਰ ਨਹੀਂ ਹੈ। ਬਾਬਾ ਜੀ ਦੀ ਗੇਮ ਹੈ, ਉਹ ਕਹਿੰਦਾ ਕਿ 5 ਮਿੰਟ ਸਬਰ ਕਰ ਜਾਓ, 10 ਮਿੰਟ ਸਬਰ ਕਰ ਜਾਓ, ਮੈਂ ਫੇਰ ਆਨਾ ਵਾ। ਇਹ ਲੱਗ ਬੜਾ ਸਿਸਟਮ ਨਿਜ਼ਾਮ ਖਰਾਬ ਹੋ ਗਿਆ ਪਾਕਿਸਤਾਨ ਦਾ। ਅੱਛਾ, ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛਣੀ ਸੀ, ਅੱਗੇ ਤੁਸੀਂ ਗੱਲ ਕਰ ਰਹੇ ਸੀ ਕਿ ਡਾਈਟ ਵਾਸਤੇ ਮਾਪਿਓ ਪੈਸੇ ਨਹੀਂ ਦਿੰਦਾ। ਜਿਹੜੀ ਜਿਮ ਬੰਦਾ ਜੁਆਇਨ ਕਰਨਾ ਚਾਹੇ ਡਾਈਟ ਵਾਸਤੇ, ਇਹ ਕਾਫੀ ਖਰਚਾ ਹੈ, ਕੋਈ ਮਹਿੰਗਾ ਹੈ ਜਿਹੜਾ ਬੰਦਾ ਅਫੋਰਡ ਨਹੀਂ ਕਰ ਸਕਦਾ, ਜਾਂ ਨਾਰਮਲ ਜਾਈਏ? ਦੇਖੋ ਗੱਲ ਇੰਨੀ ਜੀ ਇਹ ਕਿ ਅਗਰ ਅਸੀਂ ਰੋਜ਼ ਦਾ 100 ਦਾ ਮੋਬਾਈਲ ਦਾ ਕਾਰਡ ਪਵਾ ਸਕਦੇ ਹਾਂ ਤੇ 100 ਰੁਪਏ ਆਪਣੇ ਤੇ ਨਹੀਂ ਲਾ ਸਕਦੇ। ਅਸੀਂ ਇੰਨੇ ਖਰਚੇ ਕਰਨੇ ਆ, ਸੂਟ ਲੈਣ ਜਾਂਦੇ ਆ, ਕੱਪੜੇ ਲੈਣ ਜਾਂਦੇ ਆ, ਸ਼ੂਜ਼ ਲੈਣ ਜਾਂਦੇ ਆ, 5-5 6-6 ਹਜ਼ਾਰ ਦੀ 10-10 ਹਜ਼ਾਰ ਦੀ ਸ਼ੋਪਿੰਗ ਕਰ ਲੈਂਦੇ ਆ ਕਿ ਇੱਕ ਬੰਦਾ ਆਪਣੇ ਤੇ ਮਹੀਨਾ ਨਹੀਂ ਲਾ ਸਕਦਾ ਕੁਝ। ਚਲੋ ਮੈਂ ਬੜੇ ਲੋਕਾਂ ਨੂੰ ਬੜੀ ਸਸਤੀ ਡਾਈਟ ਵੀ ਦੱਸੀ ਕਿ ਯਾਰ ਕੋਈ ਬੜੇ ਨੋਰਮਲ ਵੀ ਹੁੰਦੇ ਨੇ ਕਿ ਨਹੀਂ ਲੈ ਸਕਦੇ ਮਹਿੰਗੀ ਡਾਈਟ, ਉਹਨਾਂ ਨੂੰ ਮੈਂ ਕਿਹਾ ਆਲੂ ਖਾ ਲਓ, ਸ਼ਕਰਕੰਦੀ ਖਾ ਲਓ, ਦਲੀਆ ਖਾ ਲਓ, ਇਹ ਸਾਰੀਆਂ ਚੀਜ਼ਾਂ ਸਸਤੀਆਂ ਹੀ ਨੇ। 100 ਰੁਪਏ ਦੀ ਅਗਰ ਉਹ ਰੈਗੂਲਰ ਆਪਣੀ ਡਾਈਟ ਰੱਖਦਾ ਨਾ, ਸਾਡੇ ਤੇ ਸ਼ਡਿਊਲ ਨਹੀਂ ਆ। ਮੁੰਡਾ ਉੱਠਦਾ ਸਵੇਰੇ, ਜਿਹਨੇ ਆਪਣੇ ਆਪ ਨੂੰ ਫਿੱਟ ਕਰਨਾ ਹੁੰਦਾ ਉਹਦਾ ਸ਼ਡਿਊਲ ਹੁੰਦਾ ਸਵੇਰ ਤੋਂ ਸ਼ਾਮ ਤੱਕ ਦਾ। ਉਹਨੇ ਸਵੇਰ ਉੱਠਣਾ, ਉਹਨੇ ਨਾਸ਼ਤਾ ਕੀਤਾ, ਉਹਨੂੰ ਪਤਾ ਹੈ ਮੈਂ 11 ਵਜੇ ਦੇ ਕੋਲ ਕੇਲੇ ਦਾ ਮਿਲਕ ਸ਼ੇਕ ਪੀਣਾ ਹੈ, ਉਹਨੂੰ ਪਤਾ ਦੁਪਹਿਰ ਨੂੰ ਮੈਂ ਮਟਨ ਖਾਣਾ, ਬੀਫ ਖਾਣਾ। ਅਗਰ ਤੁਹਾਡੇ ਕੋਲ ਮਟਨ ਬੀਫ ਨਹੀਂ ਹੈ ਤਾਂ ਕੋਈ ਗੱਲ ਨਹੀਂ, ਆਲੂ ਬਣਾ ਕੇ ਖਾ ਲਓ, ਸਬਜ਼ੀਆਂ ਖਾਓ। ਖਾਣਾ ਇਹ ਨਹੀਂ ਕਿ ਹੁਣ ਤੁਸੀਂ ਸਮਝੋ ਕਿ ਤੁਸੀਂ ਗੋਸ਼ਤ ਖਾਓਗੇ ਤੇ ਤੁਹਾਡੀ ਬੋਡੀ ਬਣੇਗੀ, ਇਸ ਤਰ੍ਹਾਂ ਦਾ ਨਹੀਂ ਹੁੰਦਾ। ਤੁਸੀਂ ਮਿਹਨਤ ਕਰਦੇ ਹੋ ਨਾ, ਜਦੋਂ ਮਿਹਨਤ ਕਰਦੇ ਹੋ ਕਿਸੇ ਵੀ ਚੀਜ਼ ਦੀ ਮਿਹਨਤ ਕਰਦੇ ਹੋ। ਜਿਹਨੇ ਚੰਦ ਤੇ ਜਾਣਾ ਸੀ ਨਾ, ਉਹਨੇ ਇਹ ਨਹੀਂ ਸੋਚਿਆ ਕਿ ਮੈਂ ਚੰਦ ਤੇ ਕਿਵੇਂ ਜਾਵਾਂਗਾ, ਉਹਨੇ ਮਿਹਨਤ ਕੀਤੀ, ਉਹ ਚੰਦ ਤੇ ਚਲਾ ਗਿਆ। ਇੰਝ ਅਸੀਂ ਇਨਸਾਨ ਹੈ ਤੇ ਸਾਡਾ ਆਪਣਾ ਜਿਸਮ ਹੈ, ਔਰ ਅੱਲਾਹ ਤਾਲਾ ਨੂੰ ਸਭ ਤੋਂ ਜ਼ਿਆਦਾ ਪਸੰਦ ਉਹ ਬੰਦਾ ਹੈ ਜਿਹੜੇ ਆਪਣੇ ਜਿਸਮ ਦੀ ਹਿਫਾਜ਼ਤ ਕਰਦਾ ਹੈ। ਖੁਦਕੁਸ਼ੀ ਹਰਾਮ ਕਿਉਂ ਹੈ? ਅੱਲਾਹ ਤਾਲਾ ਨੇ ਤੁਹਾਨੂੰ ਜਿਸਮ ਦਿੱਤਾ ਹੈ, ਤੋਹਫਾ ਹੈ। ਇਨਸਾਨ ਨੂੰ ਜ਼ਿੰਦਗੀ 'ਚ 2 ਤੋਹਫੇ ਮਿਲਦੇ ਨੇ, ਇੱਕ ਉਹਦਾ ਜਿਸਮ ਹੁੰਦਾ, ਦੂਸਰਾ ਉਹਨੂੰ ਬੀਵੀ ਮਿਲਦੀ, ਉਹ ਤੋਹਫੇ 'ਚ ਮਿਲਦੀ ਹੈ। ਤੇ ਅੱਲਾਹ ਤਾਲਾ ਦੀ ਚੀਜ਼ ਨੂੰ ਤੁਸੀਂ ਤੋਹਫੇ ਨੂੰ ਸੰਭਾਲ ਕੇ ਰੱਖੋਗੇ ਤਾਂ ਅੱਲਾਹ ਤਾਲਾ ਕਿੰਨਾ ਖੁਸ਼ ਹੋਏਗਾ। ਅੱਲਾਹ ਤਾਲਾ ਤਾਂ ਕਹਿੰਦਾ ਕਿ ਯਾਰ ਤੁਸੀਂ ਆਪਣੇ ਜਿਸਮ ਦੀ ਹਿਫਾਜ਼ਤ ਕਰੋ, ਪਾਕ ਸਾਫ ਰੱਖੋ, ਮੈਂ ਤੁਹਾਡੀ ਮਦਦ ਕਰਾਂਗਾ, ਤੁਹਾਡੀ ਹੈਲਪ ਕਰਾਂਗਾ। ਅਸੀਂ ਅੱਜ ਤੱਕ ਬਗੈਰ ਵਜ਼ੂ ਜਿਮ ਨਹੀਂ ਗਏ, ਅਸੀਂ ਉੱਥੇ ਜਿਮ ਕੀਤਾ, ਅਸੀਂ ਬੜੀ ਇੱਜ਼ਤ ਕੀਤੀ ਹੈ। ਸਾਡੇ ਉਸਤਾਦਾਂ ਨੇ ਸਾਨੂੰ ਸਮਝਾਇਆ ਸੀ ਕਿ ਪੁੱਤਰ ਜਿੱਥੋਂ ਵੇਟ ਚੁੱਕਿਆ ਉੱਥੇ ਵਾਪਸ ਰੱਖਣਾ ਹੈ, ਇਹਦੀ ਇੱਜ਼ਤ ਕਰਨੀ ਹੈ। ਅੱਜ ਮੈਨੂੰ ਯਾਦ ਹੈ ਮੇਰੇ ਉਸਤਾਦ ਸਨ ਡਾਕਟਰ ਖੁਰਸ਼ੀਦ ਵਾਨ ਨਾਮ ਸੀ ਉਹਨਾਂ ਦਾ, 1958 ਦੇ ਮਿਸਟਰ ਪਾਕਿਸਤਾਨ ਸਨ। ਉਹਨਾਂ ਨੇ ਮੈਨੂੰ ਕਿਹਾ ਸੀ ਆਸਫ ਝੁਕਿਆ ਰਹੇਗਾ ਨਾ, ਇਹ ਝੁਕਿਆ ਰਹੇਗਾ ਦਰਖਤਾਂ ਵਗੈਰਾ ਤੇ ਤੈਨੂੰ ਫਲ ਲੱਗਦਾ ਰਹੇਗਾ ਹੀ, ਤੇ ਜਿਵੇਂ ਅਕੜੇਗਾ ਨਾ ਤੇ ਉਂਝ ਹੀ ਡਿੱਗ ਜਾਏਗਾ। ਤੇ ਸਾਡੇ ਹਜ਼ਰਤ ਅਲੀ ਦਾ ਫਰਮਾਨ ਵੀ ਹੈ ਕਿ ਆਪਣੇ ਆਪ ਨੂੰ ਅਗਰ ਫਲ ਲਾਣਾ ਨਾ ਤੇ ਝੁਕੇ ਰਹੋ, ਤੇ ਪੱਥਰ ਵੀ ਉਹਨੂੰ ਬਹੁਤਾ ਵੱਜਦਾ ਹੈ ਜਿਹਨੂੰ ਫਲ ਲੱਗਿਆ ਹੁੰਦਾ। ਵਧੀਆ ਹੋ ਗਿਆ। ਮੈਨੂੰ ਲੱਗਦਾ ਤੁਸੀਂ ਅੱਲਾਹ ਤਾਲਾ ਨੇ ਤੁਹਾਨੂੰ ਦੋਵੇਂ ਨੇਮਤਾਂ ਦਿੱਤੀਆਂ, ਜਿਸਮ ਤੇ ਤੁਹਾਨੂੰ ਦਿੱਤਾ ਹੀ ਦਿੱਤਾ, ਤੇ ਦੂਸਰੀ ਸ਼ਾਦੀ ਵਾਲੀ ਵੀ ਗੱਲ। ਜੀ ਜੀ ਮਾਸ਼ਾਅੱਲਾ। ਤੇ ਬਸ ਫਿਰ ਮੈਨੂੰ ਹਲੇ ਇੱਕ ਨਿਮਤ ਮਿਲੀ ਹੈ ਤੇ ਦੂਸਰੀ ਵਾਸਤੇ ਦੁਆ ਇਨਸ਼ਾਅੱਲਾ ਜਲਦੀ ਮਿਲ ਜਾਏਗੀ। ਹਾਂ, ਤੇ ਤੁਸੀਂ ਸਾਰੀ ਉਮਰ ਤੇ ਛੋਟੇ ਹੁੰਦੇ ਲੋਰੀ ਪੂਰੇ ਵਾਸਤੇ ਘਰ ਦਾ ਲੋਹਾ ਚੁੱਕ ਚੁੱਕ ਵੇਚਦੇ ਰਹੇ ਹੋ, ਤੇ ਹੁਣ ਜਿਮ ਜਾ ਕੇ ਲੋਹਾ ਚੁੱਕਣ ਲੱਗ ਗਏ ਹੋ, ਬਿਲਡਰ ਬਣ ਗਏ। ਮਾਸ਼ਾਅੱਲਾ ਵਧੀਆ ਡੋਲਾ ਤੁਹਾਡਾ, ਸੋਹਣਾ ਲੱਗਦਾ ਜਿਸਮ। ਇਹਨਾਂ ਦੀ ਭਾਈ ਹੋਰਾਂ ਦੀ ਗੱਲ ਇੱਕ ਮੈਂ ਬਹੁਤ ਸੁਣ ਕੇ ਵਧੀਆ ਲੱਗਿਆ ਕਿ ਤੁਸੀਂ ਆਪਣੇ ਜਿਸਮ ਤੇ ਖਰਚਾ ਕਰੋ। ਦੇਖੋ, ਅਗਰ ਤੁਸੀਂ ਮਹਿੰਗਾ ਕੱਪੜਾ ਲੈ ਕੇ ਪਾ ਲਿਆ, ਤੁਸੀਂ ਮੋਟੇ ਹੋ ਜਾਂ ਸੁੱਕੇ ਹੋ, ਤੁਹਾਨੂੰ ਉਹ ਕੱਪੜਾ ਸੋਹਣਾ ਨਹੀਂ ਲੱਗਦਾ। ਉਹ ਮਹਿੰਗਾ ਕੱਪੜਾ ਕੀ ਕਰੇਗਾ? ਜੇ ਉਹ ਹੀ ਪੈਸੇ ਤੁਸੀਂ ਆਪਣੇ ਜਿਸਮ ਤੇ ਲਗਾਓ, ਤੁਹਾਡਾ ਜਿਸਮ ਫਿੱਟ ਹੋਏਗਾ, ਕੱਪੜਾ ਸਸਤਾ ਵੀ ਪਾਇਆ ਹੋਏਗਾ, ਪਰ ਤੁਸੀਂ ਸੋਹਣੇ ਲੱਗੋਗੇ। ਤੁਸੀਂ ਅਗਰ ਜਿਸਮ ਦੀ ਆਪਣੀ ਬੋਡੀ ਬਣਾਈ ਨਾ, ਤੁਸੀਂ 500 ਵਾਲਾ ਸੂਟ ਵੀ ਪਾ ਲਓ ਵੀ ਤੁਹਾਨੂੰ ਜੱਚੇਗਾ। ਤੁਸੀਂ 5 ਲੱਖ ਦਾ ਸੂਟ ਪਾ ਲਓ, ਤੁਹਾਡਾ ਜਿਸਮ ਹੀ ਨਹੀਂ ਆ। ਅੱਜ ਕੱਲ ਤੁਸੀਂ ਦੇਖ ਲਓ ਫੰਕਸ਼ਨਾਂ ਤੇ ਦੇਖ ਲਓ, ਫੰਕਸ਼ਨ ਤੇ ਕੀ ਹੁੰਦਾ ਹੈ ਕਿ ਜਿਹੜਾ ਬੰਦਾ ਫਿੱਟ ਹੁੰਦਾ ਨਜ਼ਰ ਜਾ ਕੇ ਉੱਥੇ ਹੀ ਰੁਕਦੀ ਹੈ। ਹਾਂਜੀ, ਜਿਹਨੇ ਪੇਟ ਕੱਢਿਆ ਉਹਨੂੰ ਹਰ ਬੰਦਾ ਤਾਨਾ, ਆਪਣਾ ਵੀ ਨਿਕਲਿਆ ਹੋਇਆ ਨਾ ਪੇਟ, ਉਹ ਕਹਿੰਦਾ ਓਏ ਕੀ ਕੀਤਾ ਹੀ ਇੰਨਾ ਵੱਡਾ ਪੇਟ ਕੱਢਿਆ ਹੀ ਹੈ, ਕੀ ਕਰਨਾ ਪਿਆ।
ਉਹ ਵਿਚਾਰਾ ਸਾਹ ਖਿੱਚ ਰਿਹਾ ਹੁੰਦਾ ਹੋਰ ਕਿ ਮੈਂ ਘੱਟ ਮੈਂ ਘੱਟ ਸ਼ੋਅ ਕਰਾਂ ਆਪਣੇ ਆਪ ਨੂੰ। ਦੇਖੋ ਸਾਡਾ ਰੂਟੀਨ ਹੀ ਨਹੀਂ, ਮੈਨੂੰ ਕਾਫੀ ਲੋਕ ਕਹਿੰਦੇ ਨੇ ਕਿ ਆਸਫ ਭਾਈ ਤੁਸੀਂ ਕੀ ਖਾਂਦੇ ਹੋ, ਮੈਂ ਆਪਣੀ ਡਾਇਟ ਦੱਸਣਾ ਸੋਚੀ ਪੈ ਜਾਂਦੇ ਨੇ ਕਿ ਯਾਰ ਇਹ ਕਿਸ ਤਰ੍ਹਾਂ ਖਾ ਸਕਦਾ ਹੈ ਬੰਦਾ। ਯਾਰ ਮੈਂ ਵੀ ਤਾਂ ਤੁਹਾਡੇ ਵਗਰਾ ਕੋਈ ਸਪੈਸ਼ਲ ਬੰਦਾ ਤੇ ਨਹੀਂ ਆ। ਮੈਂ ਆਪਣੀ ਲਾਈਫ ਦਾ ਮੈਂ ਸਭ ਤੋਂ ਕਮ ਉਮਰ ਦਾ ਮਿਸਟਰ ਲੋਡ ਹੋਇਆ ਸਾਂ। ਮੈਂ 20 ਸਾਲ ਦਾ ਸਾਂ, ਉਸ ਟਾਈਮ ਲੋਕ ਜੂਨੀਅਰ ਖੇਲਦੇ ਨੇ ਛੋਟਾ ਮੁਕਾਬਲਾ, ਮੈਂ ਮਿਸਟਰ ਲੋਡ ਹੋਇਆ ਸਾਂ 2007 ਦੇ ਵਿੱਚ, ਤੇ ਮੇਰੀ ਪੂਰੀ 20 ਸਾਲ ਉਮਰ ਸੀ। ਲੇਕਿਨ ਮੈਂ ਮਿਹਨਤ ਕੀਤੀ, ਮਿਹਨਤ ਮੈਂ ਬੜੀ ਰਜ ਕੇ ਕੀਤੀ। ਮੈਂ ਸਾਈਕਲ ਤੇ ਜਾਣਾ ਹੁੰਦਾ ਸਾਂ ਬੜੀ ਦੂਰ ਜਿਮ ਹੁੰਦਾ ਸੀ। ਉਦੋਂ ਇੰਨੇ ਜਿਮ ਨਹੀਂ ਹੁੰਦੇ ਸੀ, ਹੁਣ ਤੇ ਮਾਸ਼ਾਅੱਲਾ ਬੜੀਆਂ ਸਹੂਲਤਾਂ ਨੇ। ਹੁਣ ਤੇ ਇੰਨੇ ਜਿਮ ਨੇ ਤੁਹਾਡੇ ਏਰੀਏ 'ਚ, ਇੰਨੇ ਜਿਮ ਨੇ ਕਿ ਤੁਸੀਂ ਯਾਰ ਜਿੰਮਾਂ 'ਚ ਜਾਵੋ, ਗੇਮਾਂ ਕਰੋ। ਲਾਜ਼ਮੀ ਨਹੀਂ ਕਿ ਤੁਸੀਂ ਬੋਡੀ ਬਿਲਡਰ ਹੀ ਬਣਨਾ ਹੈ, ਫਿਟਨੈਸ ਕਰੋ, ਆਪਣੇ ਆਪ ਨੂੰ ਖਿਆਲ। ਅੱਜ ਕੱਲ੍ਹ ਕੀ ਹੋ ਰਿਹਾ, ਸਭ ਤੋਂ ਪਹਿਲੇ ਹਸਪੀਟਲ ਪੜੇ ਨੇ। 35 ਸਾਲ ਦਾ 36 ਸਾਲ ਦਾ ਮੁੰਡੇ ਨੂੰ ਪੁੱਛੋ ਕੀ ਹੋਇਆ, ਡਾਇਬਟੀਜ਼ ਹੋ ਗਈ ਹੈ, ਗੁਰਦੇ ਫੇਲ ਹੋ ਗਏ ਨੇ, ਦਿਲ ਨਹੀਂ ਕੰਮ ਕਰਦਾ ਪਿਆ। ਕਿਉਂ ਨਹੀਂ ਕੰਮ ਕਰਦਾ ਪਿਆ ਯਾਰ? ਬਹਿੰਦੇ ਹੋ ਆਫਿਸਾਂ 'ਚ, ਖਾਂਦੇ ਪੀਂਦੇ ਉੱਥੇ ਹੀ ਢੇਰ, ਕੁਛ ਕਰਦੇ ਹੀ ਨਹੀਂ ਹੋ। ਪਹਿਲੇ ਲੋਕ ਸਨ ਸਾਈਕਲ ਚਲਾਉਂਦੇ ਸਨ, ਇੱਧਰ ਉੱਧਰ ਟੁਰਦੇ ਸਨ। ਅਸੀਂ ਚੌਂਕ ਵਿੱਚ ਵੀ ਜਾਣਾ ਹੋਇਆ ਨਾ, ਕੋਈ ਚੀਜ਼ ਲੈਣਾ ਸੀ ਤੇ ਕਹਿੰਦੇ ਗੱਡੀ ਕੱਢ ਯਾਰ ਜਾਂ ਬਾਈਕ ਕੱਢ। ਪੈਦਲ ਤੇ ਟੁਰਨਾ ਛੱਡ ਦਿੱਤਾ ਅਸੀਂ ਤੇ ਜਗ੍ਹਾ ਤੇ ਬਹਿ ਕੇ ਜਾਮ ਹੋ ਗਏ ਆ। ਫਿਰ ਅਸੀਂ ਰੋਂਦੇ ਹਾਂ। ਸਾਡੇ ਤੁਸੀਂ ਬਾਹਰ ਦੇ ਲੋਕ ਦੇਖ ਲਵੋ, ਕੋਈ ਵੀ ਅਗਰ ਉਹ ਸਪੋਰਟਸ ਕਰਦਾ ਪਿਆ, ਉਹ ਫੁੱਟਬਾਲ ਵੀ ਖੇਲਦਾ, ਬੈਡਮਿੰਟਨ ਵੀ ਖੇਲਦਾ, ਸਵਿਮਿੰਗ ਵੀ ਕਰਦਾ। ਸਾਡੇ ਤੇ ਕਿੰਨੇ ਨੇ, ਸਾਡੇ ਇੰਨੇ ਨੇ ਵੱਡੇ ਮਾਸ਼ਾਅੱਲਾ ਜਿਮ ਬਣੇ ਨੇ, ਜਿਮ ਖਾਲੀ ਪਏ ਨੇ, ਲੋਕਾਂ ਦਾ ਧਿਆਨ ਹੀ ਨਹੀਂ ਹੈ। ਲੋਕੀ ਬਿਮਾਰੀਆਂ 'ਚ ਪੜੀ ਜਾ ਰਹੇ ਨੇ। ਹਜ਼ਰਤ ਅਲੀ ਦਾ ਇੱਕ ਫਰਮਾਨ ਹੈ ਨਾ ਕਿ ਇਨਸਾਨ ਸਾਰੀ ਜ਼ਿੰਦਗੀ ਜਿਹੜਾ ਨਾ ਪੈਸਾ ਕਮਾਉਣ ਤੇ ਲਾ ਦਿੰਦਾ, ਬੜਾ ਪੈਸਾ ਕਮਾਉਂਦਾ। ਜਦੋਂ ਪੈਸੇ ਦੀ ਵਾਰੀ ਆਉਂਦੀ ਤੇ ਆਪ ਬਿਮਾਰੀਆਂ 'ਚ ਪੈ ਜਾਂਦਾ, ਔਰ ਜਦੋਂ ਬਿਮਾਰੀਆਂ 'ਚ ਪੈਂਦਾ ਉਹੀ ਪੈਸਾ ਬਿਮਾਰੀਆਂ ਤੇ ਲਾਉਂਦਾ। ਇੰਝ ਅਸੀਂ ਆਪਣਾ ਖਿਆਲ ਰੱਖੋ, ਇੰਨੀ ਦੌਲਤ ਵੀ ਕੀ ਕਰਨੀ। ਦੇਖੋ ਅਗਰ ਅਸੀਂ ਆਪਣਾ ਖਿਆਲ ਰੱਖਾਂਗੇ, ਆਪਣੇ ਜਿਸਮ ਦਾ ਖਿਆਲ ਰੱਖਾਂਗੇ, ਤੇ ਅੱਲਾਹ ਤਾਲਾ ਵੀ ਖੁਸ਼ ਹੋਏਗਾ। ਉਹ ਸਾਨੂੰ ਅਸੀਂ ਮੁਤਮਈਨ ਹੁੰਦੇ ਹਾਂ। ਅਗਰ ਅਸੀਂ ਫਿੱਟ ਹੈ ਨਾ, ਅਸੀਂ ਕਿਸੇ ਵੀ ਚੀਜ਼ ਨੂੰ ਫੜਨਾ ਹੈ ਜਾਂ ਚੁੱਕਣਾ ਹੈ ਤੇ ਅਸੀਂ ਚੁੱਕ ਕੇ ਟੁਰ ਪੈਣਾ, ਅਸੀਂ ਨਹੀਂ ਵੇਖਣਾ। ਫਿੱਟ ਬਣਨੇ ਦਾ ਬੜਾ ਇੱਕ ਹੁੰਦਾ, ਮੈਂ ਆਪਣੀ ਜ਼ਿੰਦਗੀ 'ਚ ਬੜੀਆਂ ਚੀਜ਼ਾਂ ਦੇਖੀਆਂ। ਅਗਰ ਇਨਸਾਨ ਫਿੱਟ ਹੈ ਨਾ, ਉਹਦਾ ਚਿੜਚਿੜਾਪਨ ਨਹੀਂ ਹੁੰਦਾ, ਉਹਦੇ ਫੈਸਲੇ ਬੜੇ ਅੱਛੇ ਹੁੰਦੇ ਨੇ, ਉਹ ਹਰ ਚੀਜ਼ ਨੂੰ ਤਰਾਜ਼ੂ 'ਚ ਚੱਲਦਾ, ਉਹ ਕਦੀ ਉੱਤੇ ਅਪ ਡਾਊਨ ਨਹੀਂ ਹੁੰਦਾ, ਉਹਦੇ ਫੈਸਲੇ ਅੱਛੇ ਨੇ, ਉਹਨੇ ਹਾਸੀ ਖੁਸ਼ੀ ਹਰ ਬੰਦੇ ਨਾਲ ਮਿਲਣਾ, ਉਹਦਾ ਮਜ਼ਾਜ ਅੱਛਾ ਹੁੰਦਾ। ਮੈਂ ਟਿਕਟੋਕ ਤੇ ਅਗਰ ਆਇਆ ਵਾਂ, ਮੈਂ ਕਿਸੇ ਜਗ੍ਹਾ ਤੇ ਵੀ ਆਇਆ ਵਾਂ, ਮੈਂ ਜਿੰਨਾ ਵੀ ਮੇਰੀ ਕੋਸ਼ਿਸ਼ ਹੋਈ, ਮੈਂ ਇਹੀ ਕੋਸ਼ਿਸ਼ ਕੀਤੀ ਕਿ ਲੋਕੀ ਆਪਣੇ ਆਪ ਨੂੰ ਫਿੱਟ ਕਰਨ। ਮੈਂ ਸਸਤੀ ਤੋਂ ਸਸਤੀ ਡਾਇਟ ਵੀ ਦੱਸੀਏ, ਮਹਿੰਗੀ ਤੋਂ ਮਹਿੰਗੀ ਵੀ ਦੱਸੀਏ, ਕਿਉਂਕਿ ਹਰ ਬੰਦੇ ਦਾ ਆਪਣਾ ਜ਼ਹਨ ਹੁੰਦਾ ਕਿ ਮੈਂ ਇਹ ਲੈਣੀ, ਮੈਂ ਉਹ ਲੈਣੀ। ਐਨ ਜੈਸੇ ਮੇਰਾ ਮੋਟੀਵੇਟ ਇਹੀ ਹੁੰਦਾ ਵੇ ਕਿ ਲੋਕ ਆਪਣੇ ਆਪ ਨੂੰ ਫਿੱਟ ਕਰਨ, ਜਿੰਨਾ ਕਰ ਸਕਦੇ ਨੇ, ਜਿੰਨੇ ਤਗੜੇ ਹੋ ਸਕਦੇ। ਮਾਸ਼ਾਅੱਲਾ ਬੜੀ ਮਾਵਾਂ ਨੇ ਬੜੇ ਜਵਾਨ ਜੰਮੇ ਨੇ, ਐਸੇ ਜਵਾਨ ਨੇ ਮਾਸ਼ਾਅੱਲਾ ਕਿ ਜਿਹੜੇ ਅੱਜ ਤੱਕ ਨਜ਼ਰ ਵੀ ਨਹੀਂ ਕਿਸੇ ਨੂੰ ਆਏ, ਕਿਸੇ ਨੇ ਸਪੋਰਟ ਹੀ ਨਹੀਂ ਕੀਤਾ ਉਹਨਾਂ ਨੂੰ। ਕਿ ਯਾਰ ਬੜੇ ਕਬੱਡੀ ਦੇ ਪਲੇਅਰ ਨੇ, ਬੜੇ ਪਹਿਲਵਾਨ ਵੇਖੇ ਨੇ ਮੈਂ, ਕੁਛ ਐਸੇ ਬੱਚੇ ਦੇਖੇ ਨੇ ਜਿਮਾਂ ਦੇ ਕਿ ਉਹ ਇੰਨਾ ਵਜ਼ਨ ਲਾ ਰਹੇ ਨੇ ਕਿ ਸਾਡੀ ਸੋਚ ਬੰਦ ਹੋ ਜਾਂਦੀ ਕਿ ਯਾਰ ਇੰਨਾ ਵੇਟ ਮਾਸ਼ਾਅੱਲਾ ਤਗੜਾ, ਬਹੁਤ ਤਗੜਾ ਬੰਦਾ ਹੈ। ਇੰਝ ਜੈਸੇ ਨਾ ਲੋਕਾਂ ਨੂੰ ਨਾ ਆਪਣੇ ਆਪ ਨੂੰ ਫਿੱਟ ਕਰਨਾ ਚਾਹੀਦਾ। ਫਿੱਟ ਹੀ ਹੋ ਤਾਂ ਸਾਰੀ ਦੁਨੀਆ ਤੁਹਾਡੀ ਜੇਬ ਵਿੱਚ, ਤੁਸੀਂ ਜੋ ਮਰਜ਼ੀ ਕਰੋ, ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਹੋਏਗਾ। ਅੱਛਾ, ਟਿਕਟੋਕ ਤੋਂ ਮੈਨੂੰ ਯਾਦ ਆਇਆ, ਤੁਸੀਂ ਹੁਣ ਗੱਲ ਕੀਤੀ ਕਿ ਮੈਂ ਟਿਕਟੋਕ ਤੇ ਆਇਆ, ਲੋਕਾਂ ਨੂੰ ਡਾਈਟ ਸਸਤੀ ਤੋਂ ਸਸਤੀ ਦੱਸੀ, ਤੇ ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਟਿਕਟੋਕ ਤੇ ਆਸ਼ਾ ਅਕਰਮ ਤੋਂ ਇਲਾਵਾ ਹੋਰ ਕਿਤੇ ਤੋਂ ਇੰਸਪਾਇਰ ਹੋ? ਮੈਨੂੰ ਪਤਾ ਲੱਗਾ ਨਾ ਤੁਹਾਡਾ ਮਨਾਰੇ ਪਾਕਿਸਤਾਨ ਜਾਣਾ ਬੰਦ ਕਰਾਤਾ। ਮੈਂ ਨਾ ਰੋਜ਼ਾਨਾ ਨਾ ਉੱਥੇ ਦੌੜ ਲਾਉਂਦਾ ਹੁੰਦਾ ਸਾਂ ਮਨਾਰੇ ਪਾਕਿਸਤਾਨ, ਔਰ ਯਕੀਨ ਕਰੋ ਅੱਜ ਤੱਕ ਮੇਰੀ ਟਿਕਟੋਕ ਦੀ ਕੋਈ ਵੀਡੀਓ ਵੀ ਖੋਲ ਲਵੋ, ਮੋਟੀਵੇਸ਼ਨ ਵੀਡੀਓ ਬਣਾਈ ਹੈ, ਮਜ਼ਾਕੀਆ ਵੀਡੀਓ ਬਣਾਈ ਹੈ, ਅੱਛੀ ਵੀਡੀਓ ਬਣਾਈ, ਕਦੀ ਗਲਤ ਕੋਈ ਵੀ ਐਸੀ ਵੀਡੀਓ ਨਹੀਂ ਲਾਈ। ਸਾਡਾ ਲੋਕਾਂ ਦਾ ਉੱਥੇ ਜਾਣਾ ਬੰਦ ਹੋ ਗਿਆ ਕਿ ਮੈਂ ਉੱਥੇ ਦੌੜ ਨਹੀਂ ਲਾ ਸਕਦਾ ਯਾਰ। ਅੰਦਰ ਹੁਣ ਨਾ ਤੁਹਾਨੂੰ ਮੋਬਾਈਲ ਲੈ ਕੇ ਜਾਣ ਦਿੰਦੇ ਨੇ। ਮੈਂ ਅਕਸਰ ਐਕਸਰਸਾਈਜ਼ ਦੀ ਵੀਡੀਓ ਬਣਾਉਣਾ ਸਾਂ, ਠੀਕ ਹੈ। ਹੁਣ ਮੈਨੂੰ ਕੀ ਆਪਣੇ ਜਿਮ ਵਿੱਚ ਬਣਾਉਣੀਆਂ ਪੈਂਦੀਆਂ। ਹੁਣ ਕੁਝ ਲੋਕ ਹੈ ਨਾ ਕਿ ਯਾਰ ਹਰ ਕੋਈ, ਹੁਣ ਸਾਡੀ ਘਰ ਦੀਆਂ ਘਰੇਲੂ ਔਰਤਾਂ ਹੀ ਨੇ, ਜਿਮ ਨਹੀਂ ਜਾ ਸਕਦੀਆਂ ਵਿਚਾਰੀਆਂ, ਕੀ ਕਰਨ, ਠੀਕ ਹੈ ਨਾ। ਉਹਨਾਂ ਵਾਸਤੇ ਫਿਰ ਮੈਂ ਲੋਕੇਸ਼ਨਾਂ ਦੇਖਣਾ ਸਾਂ, ਉਹਨਾਂ ਵਾਸਤੇ ਵੀਡੀਓਜ਼ ਬਣਾਉਣਾ ਸਾਂ। ਹੁਣ ਉਹ ਸਿਸਟਮ ਬੰਦ ਹੋ ਗਿਆ। ਹੁਣ ਤੇ ਜਾਣ ਬੁੱਝ ਕੇ ਕੀ ਹੈ, ਟਿਕਟੋਕਰ ਦੇਖ ਲੈਂਦੇ ਨੇ ਤੇ ਉਹ ਕਹਿੰਦੇ ਨੇ ਇਹਨੂੰ ਫੜੋ, ਇਹਨੂੰ ਗੱਲ ਕਰਨੇ ਆ। ਵਧੀਆ ਕਰਤਾ ਉਹਨਾਂ ਨੇ, ਹਾਂ ਵਧੀਆ ਕਰ ਦਿੱਤਾ। ਲੇਕਿਨ ਪਤਾ ਕੀ ਹੈ, ਸਾਡੀ ਗੌਰਮੈਂਟ ਨੂੰ ਖੁਦ ਸੋਚਣਾ ਚਾਹੀਦਾ ਕਿ ਪੰਜਾਂ ਉਂਗਲੀਆਂ ਜੈਸੀ ਨਹੀਂ ਹੁੰਦੀਆਂ, ਠੀਕ ਹੈ ਨਾ। ਹਰ ਚੀਜ਼ ਦੇ ਸਾਈਡ ਇਫੈਕਟ ਹੁੰਦੇ ਨੇ, ਐਸਾ ਨਹੀਂ ਕਿ ਨਹੀਂ। ਹਰ ਚੀਜ਼ ਦੇ ਨੁਕਸਾਨਾਤ ਨੇ। ਤੁਸੀਂ ਦੁੱਧ ਬੋਤਾ ਪੀਣ ਲੱਗ ਪਓ, ਤੁਹਾਨੂੰ ਉਹਦੇ ਵੀ ਨੁਕਸਾਨ ਆ ਜਾਣਗੇ, ਇਹਦਾ ਕੋਈ ਨਹੀਂ ਆ। ਲੇਕਿਨ ਲੋਕਾਂ ਨੂੰ ਮੋਟੀਵੇਟ ਹੋਣਾ ਚਾਹੀਦਾ, ਲੋਕਾਂ ਨੂੰ ਹਸਪੀਟਲ ਤੋਂ ਦੂਰ ਜਾਣਾ ਚਾਹੀਦਾ। ਮੇਰਾ ਤਾਂ ਬਸ ਇੱਕ ਹੀ ਹੈ ਕਿ ਲੋਕੀ ਜਿਹੜੇ ਨੇ ਨਾ ਆਪਣੀ ਸਿਹਤ ਦਾ ਖਿਆਲ ਰੱਖਣ। ਬਿਮਾਰੀਆਂ, ਅੱਜ ਤੁਸੀਂ ਕਿਸੇ ਜਵਾਨ ਮੁੰਡੇ ਨੂੰ ਫੜੋ, ਉਹਨੇ ਕਿ ਯਾਰ ਖੂਨ ਦੇਣਾ, ਉਹ ਨੱਚ ਜਾਏਗਾ। ਨਹੀਂ ਮੇਰੇ ਘਰ ਦੇ ਨਹੀਂ। ਹਾਂ, ਮੈਂ ਤੇ ਘਰ ਵਾਲੇ ਨਹੀਂ ਮੰਨਦੇ ਪਏ ਯਾਰ, ਇਹ ਤੇ ਸਦਕਾ ਹੀ ਜਾ ਰਹੀ ਹੈ। ਤੁਹਾਨੂੰ ਪਤਾ ਹੀ ਨਹੀਂ ਯਾਰ, ਲੋਕੀ ਖੂਨ ਕੱਢ ਕੇ ਦਿੰਦੇ ਨੇ ਬਾਹਰ ਦੇ ਲੋਕ। ਖੂਨ ਦੇਣ ਨਾਲ ਤੁਹਾਡੀ ਬੋਡੀ ਦੇ ਵਿੱਚ ਲੱਖਾਂ ਸੈੱਲ ਐਕਟਿਵ ਹੁੰਦੇ ਨੇ। ਤੁਹਾਡੀ ਬੋਡੀ ਦਾ ਖੂਨ ਜਿਹੜਾ ਹੁੰਦਾ ਨਾ, ਉਹ ਪਤਲਾ ਹੁੰਦਾ ਹੈ। ਪਤਲਾ ਖੂਨ ਹੋਏਗਾ, ਤੁਹਾਨੂੰ ਹਾਰਟ ਅਟੈਕ ਨਹੀਂ ਆਏਗਾ, ਤੁਹਾਨੂੰ ਡਾਇਬਟੀਜ਼ ਨਹੀਂ ਹੋਗੀ, ਤੁਹਾਡੀ ਬੋਡੀ ਦੇ ਵਿੱਚ ਲੋਥਰੇ ਨਹੀਂ ਬਣਨਗੇ। ਤੁਹਾਨੂੰ ਜਿਹੜਾ ਹਾਰਟ ਅਟੈਕ ਹੁੰਦਾ, ਤੁਹਾਡਾ ਹਾਰਟ ਫੇਲ ਕਰਦੇ ਨੇ।
ਇਹ ਤੇ ਸਦਕਾ ਹੀ ਜਾਰੀਆ ਹੈ, ਤੁਸੀਂ ਆਪਣਾ ਖੂਨ ਦੇਵੋ। ਲੈ ਕੇ ਇੱਥੇ ਲੋਕੀ ਘਬਰਾ ਜਾਂਦੇ ਨੇ। ਸਾਡਾ ਜਿਮ ਹੀ ਹੈ ਨਾ, ਮੇਰਾ ਜਿਮ ਹੈ, ਮੈਨੂੰ ਅਕਸਰ ਕੋਲ ਆਉਂਦੀ ਕਿ ਆਸਿਫ ਭਾਈ ਯਾਰ ਮੈਂ ਖੂਨ ਦਾ ਕੋਈ ਕਹਿ ਦਾਂ ਕਿਸੇ ਨੂੰ, ਤੇ ਅੰਦਰ ਇੰਨਾ ਮੁੰਡਾ ਹੁੰਦਾ ਤੇ ਕੋਈ ਵੀ ਖੂਨ ਦਾ ਦੇਣ ਦਾ ਨਾਂ ਨਹੀਂ ਲੈਂਦਾ। ਜਲਦੀ ਐਕਸਰਸਾਈਜ਼ ਹਾਂ, ਤੇ ਅਗਲਾ ਸਾਨੂੰ ਕਹਿੰਦਾ ਕਿ ਯਾਰ ਆਸਿਫ ਭਾਈ ਤੁਹਾਡੇ ਜਿਮ ਨੇ ਯਾਰ ਤੁਸੀਂ ਖੂਨ ਦਾ ਇੰਤਜ਼ਾਮ ਨਹੀਂ ਕਰ ਸਕੇ, ਤੇ ਉਹ ਬੜੀ ਸ਼ਰਮਿੰਦਗੀ ਮਹਿਸੂਸ ਹੁੰਦੀ। ਆਪਣਾ ਹੁਣ ਹੀ ਹੈ, ਜਿਹੜਾ ਮੰਗਦਾ ਦੇ ਦਈਦਾ, ਲੇਕਿਨ ਹੁਣ ਦੂਜੇ ਦਾ ਕਢਾਈਏ, ਕਿਸਾਂ ਕਢਵਾਈਏ? ਉਹ ਕਹਿੰਦਾ ਮੇਰੀਆਂ ਤਾਂ ਪਹਿਲਾਂ ਹੀ ਲੱਤਾਂ ਸੋਈ ਜਾਂਦੀਆਂ, ਮੈਂ ਤਾਂ ਨਹੀਂ ਅੱਛਾ ਆਸਿਫ ਭਾਈ, ਜਦੋਂ ਤੁਸੀਂ ਬਾਹਰ ਰੋਡ ਤੇ ਨਿਕਲਦੇ ਹੋ, ਮਾਸ਼ਾਅੱਲਾ ਤੁਹਾਡੀ ਬੋਡੀ ਅੱਛੀ ਹੈ, ਟੀ-ਸ਼ਰਟ ਪਾਈ ਹੋਏ, ਤੁਸੀਂ ਹੀਰੋ ਲੱਗਦੇ ਹੋ, ਠੀਕ ਹੈ, ਤੇ ਲੋਕ ਦੇਖ ਕੇ ਕਹਿੰਦੇ ਤੇ ਹੁੰਦੇ ਨੇ ਯਾਰ ਦੇਖ ਬੰਦੇ ਦੀ ਬੋਡੀ ਕਿੱਡੀ ਅੱਛੀ ਹੈ, ਟਿਕਟੋਕਰ ਵੀ ਤੁਸੀਂ ਮਾਸ਼ਾਅੱਲਾ, ਫੇਮ ਵੀ ਹੈ। ਕਾਰ ਭਾਈ ਤੁਸੀਂ ਯਕੀਨ ਕਰੋ, ਮੇਰੇ ਮਾਂ-ਬਾਪ ਨੂੰ ਇੰਨੀਆਂ ਦੁਆਵਾਂ ਮਿਲਦੀਆਂ ਨੇ ਕਿ ਮੈਂ ਤੁਹਾਨੂੰ ਇੱਕ ਆਪਣਾ ਵਾਕਿਆ ਸੁਣਾਵਾਂ ਕਿ ਮੈਂ ਉਹ ਵਾਕਿਏ ਦੇ ਨਾਲ ਮੈਨੂੰ ਰੋਣਾ ਆਉਣ ਲੱਗ ਗਿਆ ਸੀ ਕਿ ਮੈਂ ਕਿਹਾ ਯਾਰ ਇਹ ਕੀ ਹੋਇਆ ਮੇਰੇ ਨਾਲ। ਮੈਂ ਇੱਕ ਉਬਰ ਕਰਾਈ, ਫੈਮਿਲੀ ਮੇਰੇ ਨਾਲ ਸੀ, ਮੈਂ ਉਹਨਾਂ ਦੀ ਗੱਡੀ 'ਚ ਅੱਗੇ ਬੈਠਿਆ, ਉਹ ਉਹਨਾਂ ਨੇ ਬਜ਼ੁਰਗ ਸਨ, ਮੇਰੇ ਖਿਆਲ ਨਾਲ 60 ਤੋਂ 70 ਸਾਲ ਦੇ ਹੋਣਗੇ, ਗੱਡੀ ਚਲਾ ਰਹੇ ਸਨ। ਉਹਨਾਂ ਨੇ ਮੇਰੇ ਵੱਲ ਵੇਖਿਆ, ਉਹਨਾਂ ਨੇ ਮੈਨੂੰ ਬੜਾ ਇੱਕ ਪਤਾ ਲੱਗਦਾ ਕਿ ਬੰਦਾ ਕਿਸੇ ਨੂੰ ਹੱਸਦਾ ਦੇਖਦਾ ਪਿਆ। ਮੇਰਾ ਦਿਲ ਕਹਿੰਦਾ ਸੀ ਕਿ ਇਹ ਬੰਦਾ ਨਾ ਜਵਾਨੀ 'ਚ ਨਾ ਜ਼ੋਰ ਸ਼ੋਰ ਲਾਉਂਦਾ ਰਹੇ। ਉਹਨੇ ਮੈਨੂੰ ਵੇਖਦਾ ਰਿਹਾ, ਕਹਿੰਦਾ ਮਾਸ਼ਾਅੱਲਾ ਪੁੱਤਰ ਮੈਂ ਬੜੇ ਅਰਸੇ ਬਾਅਦ ਕੋਈ ਬੰਦਾ ਵੇਖਿਆ ਜਿੰਦਾ ਢਿੱਡ ਅੰਦਰ ਏ, ਉਹਦੀ ਚੈਸਟ ਬਾਹਰ ਏ, ਉਹਦਾ ਬਾਈਸੈਪ ਟ੍ਰਾਈਸੈਪ। ਮਨ ਮਜ਼ਾ ਆਇਆ ਤੈਨੂੰ ਵੇਖ ਕੇ। ਤੇ ਮੈਂ ਉਤਰਨ ਲੱਗਾ, ਹੁਣ ਮੈਂ ਜਦੋਂ ਉਤਰਨ ਲੱਗਾ ਵਾਂ ਤੇ ਮੈਂ ਉਤਰ ਗਿਆ ਤੇ ਉਹ ਮੇਰੀ ਫੈਮਿਲੀ ਵੀ ਪੂਰੀ ਉਤਰ ਗਈ। ਉਹਨੇ ਮੈਨੂੰ ਦੁਬਾਰਾ ਵਾਪਸ ਬੁਲਾਇਆ, ਪੁੱਤਰ ਵਾਪਸ ਆ। ਉਹਨੇ ਮੇਰਾ ਹੱਥ ਫੜਿਆ, ਮੇਰੇ ਹੱਥ ਨੂੰ ਬੋਸਾ ਕੀਤਾ। ਉਹਨੇ ਬੋਸਾ ਕਰਨ ਦੇ ਬਾਅਦ ਕਹਿੰਦਾ ਯਾਰ ਤੂੰ ਕੀ ਮਾਂ ਦੇ ਪਿਓ ਦੇ ਸ਼ੇਰ ਪੁੱਤਰ ਦਾ ਜੰਮਿਆ ਐਵੇਂ, ਮਾਸ਼ਾਅੱਲਾ ਨਾ ਤੇਰੀ ਚੱਕਰ ਏ ਨਾ ਤੇਰੇ ਚ ਕੁਛ ਏ। ਮੈਨੂੰ ਬੜੀ, ਮੈਂ ਜਦੋਂ ਉਹਨੇ ਮੈਨੂੰ ਇਹ ਕਿਹਾ ਨਾ ਤੇ ਮੇਰੇ ਨਾ ਬੋਡੀ ਦੇ ਨਾ ਖਲੋ ਗਏ। ਮੈਂ ਕਿਹਾ ਯਾਰ ਇਹਨੇ ਕੀ ਕਹਿਤਾ। ਅਕਸਰ ਅਸੀਂ ਰੋਡ ਤੇ ਜਾ ਰਹੇ ਹੁੰਦੇ, ਯਕੀਨ ਕਰੋ ਪੁਲਿਸ ਵਾਲੇ ਸਾਡੇ ਜਿਹੜੇ ਹੈ ਨੇ, ਵਾਲਟਨ ਵਾਲੇ, ਕੋਈ ਵੀ ਹੈ, ਉਹ ਮੈਨੂੰ ਖਿਲਾਲ ਲੈਂਦੇ ਨੇ, ਟਿਪਸ ਪੁੱਛਣਾ ਸ਼ੁਰੂ ਕਰ ਦਿੰਦੇ ਨੇ। ਅੱਛਾ ਲੱਗਦਾ। ਘਰ ਦੀਆਂ ਕੋਈ ਔਰਤਾਂ ਮਿਲ ਜਾਣ ਕਿੱਥੇ, ਉਹ ਕੁਛ ਨਾ ਦੇਖੋ, ਮੇਰੇ ਵਜ੍ਹਾ ਤੋਂ ਕਿਸੇ ਨੂੰ ਫਾਇਦਾ ਹੋ ਰਿਹਾ ਤੇ ਅੱਛੀ ਗੱਲ ਹੈ। ਮੈਨੂੰ ਅਕਸਰ ਮੈਸੇਜ ਆਉਂਦੇ ਨੇ ਇੰਸਟਾਗ੍ਰਾਮ ਤੇ, ਆਸਿਫ ਭਾਈ ਤੁਹਾਡੀ ਫੀਸ ਕੀ ਹੈ? ਮੈਨੂੰ ਅੱਜ ਤੱਕ ਮੈਂ ਜ਼ਿੰਦਗੀ ਦੇ ਵਿੱਚ ਆਪਣੇ ਡਾਈਟ ਪਲਾਨ ਦੀ, ਆਪਣੀ ਐਕਸਰਸਾਈਜ਼ ਦੱਸਣ ਦੀ ਅੱਜ ਤੱਕ 1 ਰੁਪਿਆ ਨਹੀਂ ਲਿੱਤਾ। ਕੋਈ ਕਹਿ ਦੇ ਕਿ ਆਸਿਫ ਨੇ ਸਾਡੇ 1 ਰੁਪਿਆ ਲਿੱਤਾ ਹੈ, ਸਬੂਤ ਹੈ, ਮੈਂ ਆਪਣੀ ਪੂਰੇ ਮੀਡੀਆ ਦੀ ਹਰ ਜਗ੍ਹਾ ਛੱਡਦਾ। ਮੈਂ ਅੱਜ ਤੱਕ ਮੇਰਾ ਇੱਕ ਜ਼ੇਨ ਹੈ ਵੇ ਕਿ ਮੈਂ ਕਹਿੰਦਾ ਕਿ ਯਾਰ ਜੋ ਚੀਜ਼ ਮੇਰੇ ਕੋਲ ਹੁਨਰ ਮੇਰੇ ਕੋਲ ਹੀ ਆਵੇ, ਮੈਂ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ। ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਮੈਨੂੰ ਇਹ ਚੀਜ਼ ਦਾ ਪਤਾ ਤੇ ਮੈਂ ਉਹਨੂੰ ਛੁਪਾਈ ਰੱਖਾਂ, ਮੈਂ ਕਿਉਂ ਦੱਸਾਂ। ਮੈਨੂੰ ਜਿੰਨਾ ਟਾਈਮ ਮਿਲਦਾ, ਮੈਨੂੰ ਬਹੁਤ ਰਿਕੁਐਸਟ ਆਉਂਦੀਆਂ ਕਿ ਆਸਿਫ ਭਾਈ ਤੁਸੀਂ ਡੈਡ ਦਾ ਨਹੀਂ ਦੱਸਦੇ। ਮੈਂ ਇੰਨੀ ਕੋਸ਼ਿਸ਼ ਕਰਨਾ, ਤੁਹਾਨੂੰ ਵੀ ਪਤਾ ਕਿ ਮੈਸੇਜ ਇੰਨੇ ਆਏ ਹੁੰਦੇ, ਤੁਸੀਂ ਨਹੀਂ ਰਿਪਲਾਈ ਕਰ ਸਕਦੇ ਸਭ ਨੂੰ, ਲੇਕਿਨ ਮੇਰੀ ਜਿੰਨੀ ਕੋਸ਼ਿਸ਼ ਹੁੰਦੀ ਨਾ ਮੈਂ ਬਹੁਤ ਰਿਪਲਾਈ ਕਰਨਾ ਵਾ। ਉਸ ਤੋਂ ਬਾਅਦ ਮੈਂ ਟਿਪਸ ਵੀ ਬਣਾ ਕੇ ਦੱਸ ਦੇਣਾ ਕਿ ਤਾਂ ਕਿ ਲੋਕਾਂ ਨੂੰ ਬੜੇ ਮਸਲੇ ਸਾਡੇ ਪਾਕਿਸਤਾਨ ਦੇ ਵਿੱਚ, ਤੁਸੀਂ ਯਕੀਨ ਕਰੋ ਐਸਐਸਸੀ ਕੋਲ ਆਏਗੀ, ਤੁਸੀਂ ਕੋਲ ਸੁਣਨ ਦੇ ਬਾਅਦ ਰੋਣਾ ਸ਼ੁਰੂ ਕਰ ਦੋਗੇ। ਸਾਡੇ ਅੱਛਾ ਤੁਹਾਡੀ ਦੁਨੀਆ ਦੇ ਵਿੱਚ ਨਾ ਸਭ ਕੁਝ ਬੰਦਾ ਬਰਦਾਸ਼ਤ ਕਰ ਦਿੰਦਾ, ਜਿੰਨਾ ਘਰ ਔਲਾਦ ਨਹੀਂ ਨਾ ਹੁੰਦੀ, ਉਹਨਾਂ ਦਾ ਦੁੱਖ ਪੁੱਛੋ, ਉਹਨਾਂ ਦਾ ਦੁੱਖ ਕੀ ਹੈ। ਸਾਡੇ ਇੱਥੇ ਕੀ ਹੈ, ਸਾਡੇ ਇੱਥੇ ਕੋਈ ਗਾਈਡ ਕਰਨ ਵਾਲਾ ਨਹੀਂ ਹੈ। ਸਾਰੇ ਡਾਕਟਰਾਂ ਨੇ ਸਪੋਰਟਸ ਨਹੀਂ ਪੜ੍ਹੀ, ਨਾ ਸਪੋਰਟਸ ਕੀਤੀ। ਯਾਰ ਥੋੜਾ ਨਾ ਗਾਈਡ ਕਰੋ, ਬਗੈਰ ਪੈਨਸਲ ਉਹਨਾਂ ਦੀ ਪੈਸਿਆਂ ਦੇ ਪੈਨਸਲ ਚੱਲਣੀ ਨਹੀਂ। ਮੇਰੇ ਕੋਲੋਂ ਜਿੰਨਾ ਹੋ ਸਕਦਾ ਵੇ ਲੇਡੀਜ਼ ਦੀ ਪ੍ਰੋਬਲਮ, ਜਿੰਨੇ ਵੀ ਉਹਨਾਂ ਦੇ ਮਸਲੇ ਮਸਾਇਲ ਨੇ, ਲੜਕੀਆਂ ਦੇ ਮਸਲੇ ਮਸਾਇਲ ਨੇ, ਮੇਰੇ ਕੋਲ ਕੋਈ ਆ ਜਾਵੇ, ਕੋਈ ਵੀ ਕੁਛ ਪੁੱਛਣਾ ਸੇ, ਮੈਂ ਕਦੀ ਉਹਨੂੰ ਕਿਸੇ ਚੀਜ਼ ਦੀ ਡਿਮਾਂਡ ਨਹੀਂ ਕੀਤੀ। ਮੈਂ ਉਹਨੂੰ ਦੱਸ ਦਿੱਤਾ, ਜਿੰਨੀ ਮੇਰੀ ਹਿੰਮਤ ਸੀ ਮੈਂ ਹਰ ਬੰਦੇ ਨੂੰ ਗਾਈਡ ਕੀਤਾ। ਸਾਡੇ ਇੱਥੇ ਇੰਨੇ ਮਸਲੇ ਮਸਾਇਲ ਨੇ, ਮੋਟਾਪੇ ਦੀ ਵਜ੍ਹਾ ਤੋਂ ਬੱਚਿਆਂ ਦੇ ਵਿਆਹ ਨਹੀਂ ਹੁੰਦੇ। ਗੱਲ ਦੱਸੋ, ਅੱਜ ਕੱਲ ਬਹੁਤ ਨਾ ਉਹ ਗੱਲਾਂ ਆ ਰਹੀਆਂ ਕਿ ਬੰਦੇ ਜਿਮ 'ਚ ਜਾਂਦੇ ਨੇ ਬੋਡੀ ਬਿਲਡਰ ਬਣਨ ਵਾਸਤੇ, ਆਪਣਾ weight lose ਕਰਨ ਵਾਸਤੇ, ਉੱਥੇ ਜਾ ਕੇ ਮੈਡੀਸਨ ਲੈਂਦੇ ਨੇ, ਉਹਨਾਂ ਦੀ ਕਿਡਨੀ ਦਾ ਮਸਲਾ ਬਣ ਜਾਂਦਾ, ਗੁਰਦਾ ਫੇਲ ਹੋ ਗਿਆ ਪੰਜਾਬੀ ਵਿੱਚ ਕਹਿੰਦੇ ਨੇ। ਤੇ ਮੈਨੂੰ ਇਹ ਗੱਲ ਦੱਸੋ ਕਿ ਕਿੰਨੇ ਫੀਸਦ ਬੰਦਾ ਐਕਸਰਸਾਈਜ਼ ਕਰਦਾ, ਕਿੰਨੇ ਫੀਸਦ ਖੁਰਾਕ ਖਾਂਦਾ ਤੇ ਕਿੰਨੇ ਫੀਸਦ ਮੈਡੀਸਨ ਲਵੇ ਤੇ ਫਿਰ ਉਹ ਬਿਲਡਰ ਬਣ ਸਕਦਾ? ਪਹਿਲੀ ਤੇ ਗੱਲ ਇਹ ਹੈ ਵਕਾਰ ਭਾਈ, ਤੇ ਤੁਸੀਂ ਜਿਮ ਤੇ ਖੁਰਾਕ ਨਾ ਖਾਓ, ਤੁਸੀਂ ਬੋਡੀ ਬਣਾ ਹੀ ਨਹੀਂ ਸਕਦੇ। ਠੀਕ ਹੈ। ਪਹਿਲੀ ਗੱਲ ਤੇ ਇਹ ਕਿ ਤੁਸੀਂ 100% ਐਕਸਰਸਾਈਜ਼ ਕਰਨੀ ਹੈ, ਆਪਣਾ ਜ਼ੋਰ ਮਾਰਨਾ ਹੈ। ਦੂਸਰਾ, ਖੁਰਾਕ। ਅਗਰ ਇੱਕ ਗੱਡੀ ਹੈ, ਉਹਦੇ ਪੈਟਰੋਲ ਨਹੀਂ ਪਾਓਗੇ, ਗੱਡੀ ਕਿਵੇਂ ਚੱਲੇਗੀ? ਇਹ ਸਾਡਾ ਪੈਟਰੋਲ ਹੈ। ਅਸੀਂ ਜੋ ਖਾਣੇ ਪੀਣੇ ਨਾ, ਅੱਜ ਜੋ ਟਾਈਮ ਦੇ ਸ਼ਡਿਊਲ ਦੇ ਨਾਲ, ਹੁਣ ਗੱਡੀ ਦਾ ਵੀ ਇੱਕ ਸ਼ਡਿਊਲ ਹੁੰਦਾ, ਪੈਟਰੋਲ ਪਵਾਉਣਾ, ਉਹਦਾ ਤੇਲ ਬਦਲੀ ਕਰਵਾਉਣਾ ਹੈ। ਇਨਸਾਨ ਦੀ ਬੋਡੀ ਦਾ ਇੱਕ ਨਿਜ਼ਾਮ ਅੱਲਾਹ ਨੇ ਬਣਾਇਆ ਕਿ ਇਹਨੂੰ ਕਿਉਂ ਬਣਾਇਆ 3 ਟਾਈਮ ਦਾ ਖਾਣਾ, ਸਵੇਰ ਦੁਪਹਿਰ ਸ਼ਾਮ। ਇਹ ਬੋਡੀ ਦੀ ਰਿਕੁਆਇਰਮੈਂਟ ਹੀ ਹੈ। ਜਿਹੜਾ ਛੋਟਾ ਜਿਹਾ ਬੱਚਾ ਪੈਦਾ ਹੁੰਦਾ ਨਾ, ਉਹ 1 ਫੀਡਰ ਪੀ ਲੈਂਦਾ ਦੁੱਧ ਦਾ, 2 ਪੀ ਲੈਂਦਾ, ਉਹ ਜਿਵੇਂ ਜਿਵੇਂ ਵੱਡਾ ਹੁੰਦਾ 4 5 ਤੇ ਵੱਧਦਾ ਰਹਿੰਦਾ। ਸਾਡੇ ਇੱਥੇ ਕੀ ਹੈ ਕਿ ਮੁੰਡੇ ਜ਼ੋਰ ਲਾ ਰਹੇ ਨੇ ਰੱਜ ਕੇ, ਖਾਂਦੇ ਪੀਂਦੇ ਕੁਛ ਨਹੀਂ ਪਏ, ਉਹ ਫਿਰ ਜਦੋਂ ਜਿਮ 'ਚ ਵੜਦੇ ਨੇ, ਉਹ ਤਸਵੀਰਾਂ ਵੇਖਦੇ ਨੇ ਪ੍ਰੋਫੈਸ਼ਨਲ ਬੰਦਿਆਂ ਦੀਆਂ, ਓਏ ਇਹਦੀ ਬੋਡੀ ਬਣੀ, ਇਹ ਬਾਈਸੈਪ ਬਣਿਆ। ਯਾਰ ਪਹਿਲੇ ਇਹ ਤੇ ਦੇਖੋ, ਉਹਨੂੰ 10 ਸਾਲ ਹੋ ਗਏ ਨੇ, 15 ਸਾਲ ਹੋ ਗਏ ਨੇ ਲੱਗਿਆ ਹੋਵੇ। ਤੀਸਰੀ ਗੱਲ, ਤੁਸੀਂ ਕਿਹਾ ਮੈਡੀਸਨ ਨਾਲ, ਤੁਸੀਂ ਦੁਨੀਆ ਦੀ ਜਿੰਨੀ ਮਰਜ਼ੀ ਮੈਡੀਸਨ ਖਾ ਲਓ, ਮੈਡੀਸਨ ਤੁਹਾਡੀ ਬੋਡੀ ਬਣਾਉਂਦੀ ਨਹੀਂ ਹੈ।
ਮੈਡੀਸਨ ਨਾਲ ਕੋਈ ਬੋਡੀ ਨਹੀਂ ਬਣਦੀ, ਬੋਡੀ ਤੁਹਾਡੀ ਬਣਾਉਣੀ ਤੁਹਾਡੀ ਖੁਰਾਕ ਨੇ, ਤੁਹਾਡੀ ਟ੍ਰੇਨਿੰਗ ਨੇ। ਅਗਰ ਤੁਸੀਂ ਐਕਸਰਸਾਈਜ਼ ਕਰਦੇ ਪਏ ਹੋ ਤੇ ਖੁਰਾਕ ਖਾਂਦੇ ਪਏ ਤੁਹਾਡੀ ਬੋਡੀ ਬਣਨੀ ਹੈ। ਤੁਸੀਂ ਦੁਨੀਆ ਦੀ ਇੱਕ ਬੰਦੇ ਨੂੰ ਜਿੰਨੀ ਮਰਜ਼ੀ ਮੈਡੀਸਨ ਖਵਾ ਦਿਓ, ਜਿੰਨਾ ਮਰਜ਼ੀ ਕੁਝ ਖਵਾ ਦਿਓ, ਉਹਨੂੰ ਗੇਮ ਤੇ ਉਹਨੂੰ ਕੋਈ ਖੁਰਾਕ ਨਹੀਂ ਖਾਣੀ, ਉਹ ਕਰਕੇ ਦਿਖਾਵੇ ਕੁਝ, ਉਹ ਉਂਝ ਦਾ ਉਂਝ ਹੀ ਰਹੇਗਾ। ਤੇ ਲੱਗੀ ਗੱਲ ਮੈਡੀਸਨ ਦੀ, ਮੈਡੀਸਨ ਦਾ ਤੁਸੀਂ ਉਹ ਤੋਂ ਪਰਹੇਜ਼ ਕਰੋ। ਮੈਡੀਸਨ ਅਕਸਰ ਲੋਕ ਕਹਿੰਦੇ ਨੇ ਕਿ ਆਸਫ ਭਾਈ ਸਾਨੂੰ ਦੱਸੋ ਮੈਡੀਸਨ ਦੇ ਸਾਈਡ ਇਫੈਕਟ ਹੁੰਦੇ ਨੇ ਕਿ ਨਹੀਂ ਹੁੰਦੇ, ਕੀ ਕਰਦੇ। ਪਹਿਲੀ ਤੇ ਗੱਲ ਹੈ ਤੁਹਾਡੇ ਪਾਕਿਸਤਾਨ 'ਚ ਕੋਈ ਡਾਕਟਰਸ ਨਹੀਂ ਆ ਜਿਹੜਾ ਤੁਹਾਨੂੰ ਮੈਡੀਸਨ ਦਾ ਸਟੀਰੋਇਡਸ ਦੇ ਬਾਰੇ 'ਚ ਦੱਸ ਸਕੇ। ਦੂਸਰੀ ਗੱਲ, ਇਹ ਚੀਜ਼ ਫਜ਼ੂਲ ਹੈ, ਇਹ ਆਰਟੀਫੀਸ਼ੀਅਲ ਚੀਜ਼ ਹੁੰਦੀ, ਤੁਹਾਨੂੰ ਥੋੜੇ ਦਿਨਾਂ ਸੇ ਬਣਾਉਂਦੀ ਹੈ, ਉਸ ਤੋਂ ਬਾਅਦ ਤੁਹਾਨੂੰ ਉਹਨਾਂ ਨੇ ਵਾਪਸ ਉੱਥੇ ਲੈ ਜਾਣਾ ਹੁੰਦਾ। ਤੇ ਐਂ ਜਦੋਂ ਕੋਸ਼ਿਸ਼ ਕਰੋ ਕਿ ਤੁਸੀਂ ਨੈਚੁਰਲ ਟ੍ਰੇਨਿੰਗ ਕਰੋ, ਆਪਣਾ ਜ਼ੋਰ ਸ਼ੋਰ ਲਾਵੋ। ਅਗਰ ਤੁਹਾਨੂੰ ਬਹੁਤ ਜ਼ਿਆਦਾ ਦਿਲ ਕਰਦਾ ਪਿਆ ਕਿ ਤੁਸੀਂ ਪ੍ਰੋਟੀਨ ਵਧਾਣੀ ਆਪਣੀ, ਤੇ ਤੁਸੀਂ ਸੈਪਲੀਮੈਂਟ ਲੈ ਲਓ, ਅੱਛੇ ਸੈਪਲੀਮੈਂਟ ਲੈ ਲਓ। ਸੈਪਲੀਮੈਂਟਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦੇ, ਲੇਕਿਨ ਸਟੀਰੋਇਡਸ ਵਗੈਰਾ ਲੈਣਾ ਇਹ ਨੁਕਸਾਨਦੇਹ ਹੁੰਦੇ ਨੇ। ਇਹ ਤੁਹਾਡੇ ਅਕਸਰ ਸੁਣੀਦਾ ਨਾ ਕਿ ਉਹ ਬੱਚੇ ਦੇ ਕਿਡਨੀ ਡੈਮੇਜ ਹੋ ਗਏ ਨੇ, ਇੰਝ ਹੋ ਗਿਆ, ਉਹ ਬੱਚੇ ਦਾ ਕਸੂਰ ਹੈ। ਉਹ ਬੱਚਾ ਕੀ ਕਰਦਾ, ਨੈਟ ਖੋਲਦਾ, ਉੱਥੋਂ ਮੈਂ ਚੀਜ਼ਾਂ ਵੇਖਦਾ ਤੇ ਆਪਣੇ ਆਪ ਨੂੰ ਆਪੇ ਲਾਣਾ ਸ਼ੁਰੂ ਕਰ ਦਿੰਦਾ। ਤੇ ਇੱਥੋਂ ਪਰਹੇਜ਼ ਕਰੇ ਬੱਚਾ ਖੁਦ, ਕਿਉਂਕਿ ਅੱਜ ਕੱਲ੍ਹ ਦੇ ਸਾਰੇ ਬੱਚੇ ਨਾ ਕੋਈ ਵੀ ਚੀਜ਼ ਉਹਨਾਂ ਨੇ ਵੇਖਣੀ ਹੁੰਦੀ ਨਾ, ਉਹ ਗੂਗਲ ਖੋਲ ਲੈਂਦੇ ਨੇ ਬੇਸਤਾ ਦੇ। ਹਾਂ, ਇਸ ਤਰ੍ਹਾਂ ਉਸਤਾਦ ਲੈ ਕੇ ਚਲੋ, ਤੁਹਾਡਾ ਉਸਤਾਦ ਜਿਵੇਂ ਤੁਹਾਨੂੰ ਗਾਈਡ ਕਰ ਰਿਹਾ। ਜਿੰਮਾਂ ਦੇ ਜਿਹੜੇ ਉਸਤਾਦ ਹੁੰਦੇ ਨੇ ਤੁਹਾਨੂੰ ਜ਼ੋਰ ਲਵਾਉਂਦੇ ਨੇ, ਉਹ ਤੁਹਾਡਾ ਜ਼ੋਰ ਵੇਖਦੇ ਨੇ ਕਿ ਕਿੰਨਾ ਤੁਸੀਂ ਜ਼ੋਰ ਲਾ ਰਹੇ ਹੋ, ਫਿਰ ਤੁਹਾਨੂੰ ਖੁਰਾਕ ਦੱਸਦੇ ਨੇ ਖੁਰਾਕ ਖਾਓ। ਜਦੋਂ ਤੁਸੀਂ ਆਪ ਹੀ ਇੱਕ ਸ਼ਾਰਟਕਟ ਰਸਤਾ ਫੜੋਗੇ ਤੇ ਤੁਹਾਨੂੰ ਉਹਦੇ ਸਾਈਡ ਇਫੈਕਟ ਤੇ ਆਉਣਗੇ। ਅੱਛਾ ਆਸਫ ਭਾਈ, ਅਸੀਂ ਆਪਣੇ ਪ੍ਰੋਗਰਾਮ ਨੂੰ ਖਤਮ ਕਰਨ ਵਾਲੇ ਪਾਸੇ ਆਂਦੇ ਆ ਤੇ ਮੈਂ ਤੁਹਾਡੇ ਕੋਲ ਇੱਕ ਬਹੁਤ ਹੀ ਅਹਿਮ ਸਵਾਲ ਪੁੱਛਦਾ ਪਿਆ ਹਾਂ। ਸਾਰੀ ਜ਼ਿੰਦਗੀ ਲੋਹਾ ਚੁੱਕਣਾ ਜਿਮ 'ਚ ਜਾਂ ਕੋਈ ਜ਼ਿੰਮੇਵਾਰੀ ਵੀ ਚੁੱਕਣੀ ਹੈ? ਮੈਂ ਸਾਰੀ ਜ਼ਿੰਦਗੀ ਲੋਹਾ ਵੀ ਚੁੱਕਿਆ ਤੇ ਸਾਰੀ ਚੀਜ਼ਾਂ ਦੀ ਜ਼ਿੰਮੇਵਾਰੀ ਵੀ ਚੁੱਕੀ ਹੈ। ਮੈਂ ਜਿੰਨਾ ਮੇਰੇ ਕੋਲ ਹੋ ਸਕਦਾ ਹੈ, ਮੈਂ ਆਪਣੇ ਘਰ-ਬਾਰ ਜੋ ਵੀ ਹੈ, ਜਿੰਨੇ ਮੇਰੇ ਯਾਰ ਦੋਸਤ ਜਿੰਨੇ ਮੇਰੇ ਨੇ, ਸਭ ਦੇ ਨਾਲ ਮੈਂ ਇੱਕ ਲੈਵਲ ਤੇ ਰਹਿਣਾ ਵਾ। ਮੈਂ ਕਦੀ ਤਰਾਜ਼ੂ ਦਾ ਪੱਲਾ ਉੱਚਾ ਨੀਵਾਂ ਨਹੀਂ ਕੀਤਾ। ਮੈਂ ਆਪਣੀ ਲਾਈਫ ਦਾ ਇੱਕ ਮੇਰਾ ਸਟਾਈਲ ਹੈ ਕਿ ਮੇਰਾ ਨਾ ਯਾਰ ਦੋਸਤ ਜ਼ਿਆਦਾ ਨੇ, ਮੇਰੇ ਗਿਣਤੀ ਦੇ 1-2 ਯਾਰ ਦੋਸਤ ਹੋਣਗੇ। ਮੇਰਾ ਉੱਠਣਾ ਬੈਠਣਾ ਨਹੀਂ ਹੈ। ਮੇਰੇ ਜ਼ਿਆਦਾ ਤੱਕ ਸਟੂਡੈਂਟ ਨੇ, ਮੇਰੇ ਹਜ਼ਾਰਾਂ ਸਟੂਡੈਂਟ ਨੇ। ਮੇਰੀਆਂ ਲੋੜ ਦੇ ਵਿੱਚ 5 ਬ੍ਰਾਂਚਾਂ ਨੇ, ਠੀਕ ਹੈ ਨਾ। ਉਹ 5 ਦੀਆਂ 5 ਬ੍ਰਾਂਚਾਂ ਐਸਾਂ ਦੀਆਂ ਹੈ ਕਿ ਮੈਂ ਉੱਥੇ ਖੁਦ ਹਰ ਚੀਜ਼ ਦਾ ਖਿਆਲ ਰੱਖਣਾ ਵਾ ਕਿ ਗੰਦਗੀ ਤੇ ਨਹੀਂ, ਸਫਾਈ ਹੀ ਹੈ ਕਿ ਨਹੀਂ ਹੈ, ਮੁੰਡਿਆਂ ਨੂੰ ਦੇਖਿਆ ਜਾ ਰਿਹਾ ਕਿ ਨਹੀਂ ਦੇਖਿਆ ਜਾ ਰਿਹਾ, ਮੈਂ ਹਰ ਚੀਜ਼ ਨੂੰ ਵੇਖਣਾ ਵਾ। ਲੋਇਆ ਤੇ ਮੇਰਾ ਇੱਕ ਸਮਝ ਲਓ ਕਿ ਹੁੰਦਾ ਨਾ, ਅਕਸਰ ਲੋਕ ਪੁੱਛਦੇ ਨੇ ਤੁਹਾਡੀ ਪਹਿਲੀ ਗਰਲਫ੍ਰੈਂਡ ਕਿਹੜੀ ਸੀ, ਅਸੀਂ ਕਹਿੰਦੇ ਭਾਈ ਸਾਰਾ ਜਿਮ ਸੀ। ਅਸੀਂ ਪਿਆਰ ਹੀ ਜਿਮ ਨੂੰ ਕੀਤਾ। ਅਸੀਂ ਉਸ ਉਮਰਾਂ 'ਚ ਮਿਸਟਰ ਹੋਏ ਹਾਂ ਜਦੋਂ ਲੋਕੀ ਸੋਚਦੇ ਨੇ ਜਿਮ ਜਾਣ ਦਾ, ਕਿ ਅਸੀਂ ਜਿਮ ਜਾਣਾ ਇਸ ਉਮਰ ਦੇ ਵਿੱਚ। ਤੇ ਇਸ ਤਰ੍ਹਾਂ ਹੀ ਹੈ ਕਿ ਮੈਂ ਅੱਲਾ ਦੇ ਫਜ਼ਲ ਕਰਮ ਨਾਲ ਸਵੇਰ 6 ਵਜੇ ਦੀ ਰੂਟੀਨ ਹੈ ਮੇਰੀ। 6 ਵਜੇ ਉੱਠੀਦਾ ਤੇ ਰਾਤ 10-11 ਵਜੇ ਫ੍ਰੀ ਹੋਈਦਾ ਤੇ ਘਰ ਜਾਈਦਾ। ਘਰ ਵਾਲਾ ਟਾਈਮ ਹੈ ਤੇ ਜਿਮ ਵਾਲਾ ਟਾਈਮ ਹੈ। ਅੱਛਾ ਆਸਫ ਭਾਈ, ਇੱਕ ਨੌਜਵਾਨ ਲੜਕਿਆਂ ਵਾਸਤੇ ਜਿਹੜੀ ਅੱਜ ਸਾਡੇ ਯੂਥ ਨੇ, ਅੱਜ ਦੀ ਯੂਥ, ਉਹਨਾਂ ਨੂੰ ਇਹ ਦੱਸੋ ਕਿ ਜ਼ਰਾ ਟਾਈਮ ਨਾਲ ਸੌਣ ਦਾ ਕੀ ਫਾਇਦਾ ਹੈ, ਕਿਹੜੇ ਟਾਈਮ ਸੌਣਾ ਚਾਹੀਦਾ? ਅੱਛਾ, ਤੁਸੀਂ ਨਾ ਅੱਜ ਕੱਲ੍ਹ ਨਾ ਹਿਸਟਰੀ ਖੋਲੋ, ਲਿਸਟ ਕੱਢੋ, 100 ਵਿੱਚੋਂ ਨਾ 95% ਲੋਕਾਂ ਨੂੰ ਡਾਇਬਟੀਜ਼ ਹੁੰਦੀ। ਹੁਣ ਤੁਹਾਨੂੰ ਪਤਾ ਡਾਇਬਟੀਜ਼ ਸ਼ੂਗਰ ਦਾ ਮਰੀਜ਼ ਬੰਦਾ ਕਿੱਥੋਂ ਬਣਦਾ ਹੈ? ਉਹ ਜਦੋਂ ਘੱਟ ਸੌਂਦਾ। ਅੱਲਾਹ ਤਾਲਾ ਨੇ ਰਾਤ ਬਣਾਈ ਸੌਣ ਵਾਸਤੇ, ਠੀਕ ਹੈ। ਜਿਹੜਾ ਬੰਦਾ ਰਾਤ ਨੂੰ ਸੌਂਦਾ ਨਹੀਂ ਆ ਉਹਨੂੰ ਡਾਇਬਟੀਜ਼ ਹੋਣੀ ਪਹਿਲੀ ਤਾਂ ਗੱਲ ਹੈ ਹੀ ਹੈ। 8 ਘੰਟੇ ਨੀਂਦਰ ਤੁਹਾਡੀ ਪੂਰੀ ਹੋਣੀ ਚਾਹੀਦੀ। 8 ਘੰਟੇ ਅਗਰ ਤੁਸੀਂ ਸੌ ਕੇ ਉੱਠ ਗਏ ਹੋ, ਉਹ ਜਦੋਂ ਸਵੇਰ ਉੱਠ ਗਏ ਨਾ 6 ਵਜੇ ਦੇ ਕੋਲ, ਉਹਦੇ 'ਚ ਕੀ ਹੁੰਦਾ ਕਿ ਦਰਖਤਾਂ ਤੋਂ ਤੁਹਾਨੂੰ ਆਕਸੀਜਨ ਮਿਲਦੀ ਹੈ। ਉਹ ਤੁਹਾਡੀ ਆਕਸੀਜਨ ਤੁਹਾਡੇ ਪੂਰੇ ਨਿਜ਼ਾਮ ਨੂੰ, ਸਿਸਟਮ ਨੂੰ ਅੱਛਾ ਕਰਦੀ ਹੈ। ਇੱਕ ਬੰਦਾ ਸੁੱਤਾ ਹੈ, ਸੁੱਤੇ ਪਏ ਤੇ ਨਹੀਂ ਉਹਨੂੰ ਆਕਸੀਜਨ ਮਿਲਣੀ। ਸੁੱਤਾ ਪਿਆ, ਉਹ ਉੱਠਦਾ ਪਿਆ 12 ਵਜੇ 11 ਵਜੇ, ਫਿਰ ਉਸ ਤੋਂ ਬਾਅਦ ਉਹ ਅੱਜ ਕੱਲ੍ਹ ਦੇ ਬੱਚੇ ਦੇਖ ਲਓ ਯਾਰ, ਜਿੰਨੀ ਵੀ ਯੂਥ ਹੀ ਹੈ, 50 ਕਿਲੋ ਦਾ ਵਜ਼ਨ ਹੈ, ਉਹ 50 ਕਿਲੋ ਨਹੀਂ ਚੁੱਕ ਸਕਦਾ। ਨਹੀਂ, ਮੈਨੂੰ ਤਾਂ 100 ਕਿਲੋ ਚੁਕਾ ਦੋ, ਮੈਂ ਲੈ ਜਾਵਾਂਗਾ। ਤੁਸੀਂ ਮਿਹਨਤ ਕਰਦੇ ਹੋ, ਵੇਖਿਆ ਨਹੀਂ ਖੇਤਾਂ 'ਚ ਕਿੰਨੀ ਹੱਲ ਵਾਉਂਦੇ ਹੋ, ਮਿਹਨਤ ਕਰਦੇ ਹੋ, ਤੁਸੀਂ ਜ਼ੋਰ ਲਾ ਰਹੇ ਹੋ, ਆਪਣਾ ਖੁਰਾਕ ਦਾ, ਆਪਣੀ ਚੀਜ਼ਾਂ ਦਾ ਖਿਆਲ ਰੱਖਦੇ ਹੋ। ਮੈਂ ਲੋਕਾਂ ਦੀ ਗੱਲ ਕਰ ਰਿਹਾ, ਤੁਹਾਨੂੰ ਪਤਾ ਹੈ ਸਵੇਰ ਉੱਠ ਕੇ ਜਾਣਾ ਤੁਸੀਂ ਖੇਤਾਂ ਨੂੰ, ਉੱਠਦੇ ਕਿਤੇ ਹੋ? 3 ਵਜੇ। ਹਾਂ, ਤੇ ਫਿਰ ਉਹੀ ਤਾਂ ਕਹਿੰਦਾ ਮੈਂ, ਸਵੇਰ ਤੁਸੀਂ ਉੱਠ ਕੇ ਜਾ ਰਹੇ ਹੋ, ਤੁਹਾਨੂੰ ਆਕਸੀਜਨ ਤਾਂ ਮਿਲਦੀ ਵੀ, ਖੁੱਲੀ ਫਜ਼ਾ 'ਚ ਤੁਸੀਂ ਹੋ। ਜਾ ਕੇ ਰਵੋ, ਜਾ ਕੇ ਲੋੜ ਲੈ ਜਾ ਕੇ ਰਵੋ ਜ਼ਰਾ, ਉੱਠੋ 3-3, 4-4 ਵਜੇ ਤੱਕ ਉੱਠ ਕੇ ਪਾਵੇ ਖਾਵੋ, ਨਾਨ ਛੋਲੇ ਖਾਵੋ, ਹਲਵਾ ਪੂਰੀ ਖਾਵੋ। ਫਿਰ ਅਸੀਂ ਵੀ ਵੇਖਦੇ ਹਾਂ ਵਕਾਰ ਪਿੰਡਰ ਕਿੱਧਰ ਗਿਆ, ਤੇ ਮੈਂ ਆਪੀ ਨਾਨ ਵਰਗਾ ਬਣ ਜਾਣਾ। ਨਾਨ ਵਗੜਾ ਨਹੀਂ, ਹਲਵਾ ਪੂਰੀ ਵਗੜਾ। ਲੋ ਜੀ, ਅੱਜ ਸਾਡੇ ਨਾਲ ਸੀ ਭਾਈ ਆਸਫ ਗੁੱਜਰ। ਭਾਈ ਹੋਰੀ ਮਾਸ਼ਾਅੱਲਾ ਜਿਮ ਦੇ ਟ੍ਰੇਨਰ ਨੇ, ਮਿਸਟਰ ਲਾਹੌਰ ਵੀ ਰਹੇ ਨੇ, ਤੇ ਉਸ ਤੋਂ ਬਾਅਦ ਕਾਫੀ ਮੈਡਲ ਵਗੈਰਾ ਇਹਨਾਂ ਨੂੰ ਮਿਲੇ ਨੇ। ਇਹਨਾਂ ਨਾਲ ਗੱਲਬਾਤ ਕਰਕੇ ਸਾਨੂੰ ਬਹੁਤ ਅੱਛਾ ਲੱਗਾ। ਤੇ ਤੁਹਾਨੂੰ ਇਹ ਪ੍ਰੋਗਰਾਮ ਅੱਛਾ ਲੱਗਾ ਹੈ, ਤੁਸੀਂ ਕਿਵੇਂ ਦੱਸਣਾ ਹੈ? ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਉਸ ਤੋਂ ਬਾਅਦ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਅੱਜ ਦੀ ਗੁਫ਼ਤਗੂ ਕਿਵੇਂ ਦੀ ਲੱਗੀ। ਅੱਛਾ, ਮੈਂ ਇਹ ਗੱਲਾਂ ਅੱਜ ਕਰ ਦਿੱਤੀਆਂ, ਲੇਕਿਨ ਇਹ ਗੱਲਾਂ ਜਿੰਨੀਆਂ ਵੀ ਮੈਂ ਕੀਤੀਆਂ ਨਾ, ਇਹ ਮੇਰੇ ਵੱਡਿਆਂ ਨੇ ਮੈਨੂੰ ਦੱਸੀਆਂ ਸਨ।
ਵੱਡਿਆਂ ਨੇ ਮੈਨੂੰ ਕਿਹਾ ਸੀ ਕਿ ਪੁੱਤਰ ਜੇ ਕਾਮਯਾਬ ਹੋਣਾ ਹੈ ਦੁਨੀਆ ਦੇ ਵਿੱਚ, ਮੈਂ ਉਹ ਬੰਦਾ ਵਾਂ ਕਿ ਜਿਨੇ ਬੜੀ ਮੁਸ਼ਕਿਲ ਨਾਲ ਤਿਆਰੀਆਂ ਕੀਤੀਆਂ ਹੋਈਆਂ। ਤੁਸੀਂ ਕਹਿੰਦੇ ਨਾ ਸਾਡੇ ਕੋਲ ਪੈਸੇ ਨਹੀਂ, ਉਹ ਮੇਰੇ ਕੋਲ ਵੀ ਪੈਸੇ ਨਹੀਂ ਸਨ, ਲੇਕਿਨ ਮੈਂ ਆਪਣੇ ਵੱਡਿਆਂ ਦੀ ਬੜੀ ਇੱਜ਼ਤ ਕੀਤੀ। ਉਹਨਾਂ ਨੇ ਮੈਨੂੰ ਜੋ ਕਿਹਾ ਅੱਜ ਵੀ ਮੈਨੂੰ ਮਿਲਦੇ ਨੇ ਤੇ ਮੈਂ ਉਹਨਾਂ ਦੇ ਗੋਡਿਆਂ ਨੂੰ ਹੱਥ ਲਾਉਣਾ, ਉਹਨਾਂ ਨਾਲ ਪਿਆਰ ਕਰਨਾ ਵਾ। ਤੁਸੀਂ ਵੀ ਆਪਣੇ ਵੱਡਿਆਂ ਨਾਲ ਪਿਆਰ ਕਰੋ। ਮੈਂ ਇਹ ਨਹੀਂ ਕਿ ਮੈਂ ਤੁਹਾਨੂੰ ਗੱਲਾਂ ਦੱਸੀਆਂ, ਇਹ ਮੇਰੀ ਜ਼ਿੰਦਗੀ ਦਾ ਨਿਚੋੜ ਹੈ। ਮੈਨੂੰ ਇਹ ਗੇਮਾਂ ਸ਼ੇਮਾਂ ਕਰਦੇ ਕੋਈ 5 ਸਾਲ 10 ਸਾਲ ਨਹੀਂ ਹੋਏ, ਮੈਨੂੰ 21 ਸਾਲ ਹੋ ਗਏ ਨੇ। ਮੈਂ 14 ਸਾਲ ਦਾ ਸਾਂ ਜਦੋਂ ਮੈਂ ਇਹ ਕੰਮ ਸ਼ੁਰੂ ਕੀਤਾ, ਸਟਾਰਟ ਕੀਤਾ। ਅਗਰ ਤੁਹਾਨੂੰ ਕੋਈ ਚੈਨਲ ਇੰਜ ਦਾ ਤੁਹਾਨੂੰ ਇੰਜ ਦੀਆਂ ਫਿਟਨੈਸ ਦੀਆਂ ਤੁਹਾਨੂੰ ਟਿੱਪਾਂ ਦਿੰਦਾ ਪਿਆ ਤੇ ਯਾਰ ਤੁਸੀਂ ਉਹਨੂੰ ਲਾਈਕ ਵੀ ਕਰਨਾ, ਉਹਨੂੰ ਸਬਸਕ੍ਰਾਈਬ ਵੀ ਕਰਨਾ। ਉਹ ਤੁਹਾਡਾ ਕੰਮ ਬਣਦਾ ਹੈ ਕਿ ਫਿਟਨੈਸ ਦੀ ਜਿੰਨੀਆਂ ਵੀ ਹੁੰਦੀਆਂ ਨਾ ਵੀਡੀਓ, ਇਹਨਾਂ ਨਾਲ ਸ਼ੇਅਰ ਕਰਿਆ ਕਰੋ। ਤੁਹਾਡੀ ਬਦੌਲਤ ਕੋਈ ਬੰਦਾ ਬਿਮਾਰ ਹੈ, ਬੜੇ ਲੋਕ ਨੇ ਸ਼ੂਗਰ ਦੇ ਮਰੀਜ਼ ਡਰਦੇ ਨੇ, ਸ਼ੂਗਰ ਕੋਲ ਸ਼ੂਗਰ ਹੋ ਗਈ, ਸ਼ੂਗਰ ਹੋ ਗਈ। ਉਹ ਯਾਰ ਵੋਕ ਕਰੋ, ਸਵੇਰ ਸਵੇਰ ਉੱਠ ਕੇ ਜਾਓ, ਵੋਕ ਕਰੋ। ਹਾਰਟ ਦਾ ਪੇਸ਼ੈਂਟ ਹੈ, ਵੋਕ ਕਰੋ ਯਾਰ, ਫੁੱਟਬਾਲ ਕਰ ਲਓ। ਤੁਹਾਨੂੰ ਜਿੰਨੀਆਂ ਮਰਜ਼ੀਆਂ ਟੈਨਸ਼ਨਾਂ ਨੇ, ਜਦੋਂ ਤੁਸੀਂ ਉੱਠ ਕੇ ਕਿਸੇ ਚੰਗੀ ਜਗ੍ਹਾ ਤੇ ਚਲੇ ਜਾਂਦੇ ਨਾ, ਤੁਹਾਡੀ ਟੈਨਸ਼ਨਾਂ ਖਤਮ ਹੋ ਜਾਂਦੀਆਂ। ਤੇ ਇੰਝ ਅਸੀਂ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ ਤੇ ਆਪਣਾ ਬਹੁਤ ਜ਼ਿਆਦਾ ਖਿਆਲ ਰੱਖੋ। ਤੇ ਇਹ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਲਾਈਕ ਵੀ ਕਰਨਾ ਔਰ ਸ਼ੇਅਰ ਵੀ ਕਰਨਾ ਔਰ ਸਬਸਕ੍ਰਾਈਬ ਵੀ ਕਰੋ। ਔਰ ਤੁਹਾਡੇ ਜਿੰਨੇ ਵੀ ਦੋਸਤ ਨੇ, ਮਾਸ਼ਾਅੱਲਾ ਵਕਾਰ ਭਾਈ ਦਾ ਚੈਨਲ ਹੈ, ਤੇ ਤੁਸੀਂ ਇਹਨੂੰ ਪ੍ਰਮੋਟ ਕਰੋ। ਆਮੀਨ। ਕਰ ਲਿਆ ਜੀ ਹੁਣ, ਠੀਕ ਹੈ।